बिस्मिल्लाहिर्रहमानिर्रहीम अस्सलाम वालेकुम। FM 95 पंजाब रंग और पलाग स्टूडियो तो मैं राजा खिजर यूनस तुहाडे नाल इस दुआ दे नाल कि FM 95 पंजाब रंग दे सब सुनने वाले ते पलाग स्टूडियो दे देखने वाले खैर आफियत नाल होणगे। FM 95 पंजाब रंग तुहाडे वास्ते मुख्तलिफ शोबे दे लोगां नूं लैके आंदा है। ਉਹਨਾਂ ਨੂੰ ਅਸੀਂ ਉਚੇਚੇ ਪਰੋਣੇ ਬਣਾਉਂਦੇ ਹਾਂ ਤਾਂ ਕਿ ਅਸੀਂ ਉਹਨਾਂ ਨਾਲ ਗੱਲਬਾਤ ਕਰੀਏ ਤੇ ਜਿਹੜੇ ਸਾਨੂੰ ਤੇ ਤੁਹਾਨੂੰ ਮਸਲੇ ਨੇ ਉਹਨਾਂ ਨੂੰ ਜਾਣ ਸਕੀਏ ਤੇ ਉਹਨਾਂ ਮਸਲਿਆਂ ਦਾ ਹੱਲ ਵੀ ਜਾਣ ਸਕੀਏ। ਐਸੇ ਸਿਲਸਿਲੇ 'ਚ ਅੱਜ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ मैडम अंजा जावेद साहब। अस्सलाम वालेकुम जी। वालेकुम मैडम जी अस्सलाम। जी आखने आखने FM 95 पंजाब रंग और पलाग स्टूडियो जी बहुत बहुत शुक्रिया कि ਤੁਸੀਂ ਮੈਨੂੰ ਦਾਵਤ ਦਿੱਤੀ ਇਸ ਪ੍ਰੋਗਰਾਮ ਦੇ ਵਿੱਚ। ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੀ ਮਸਰੂਫੀਅਤ ਚੋਂ ਅੱਜ ਖਾਸ ਤੌਰ ਤੇ FM 95 ਪੰਜਾਬ ਰੰਗ ਦੇ ਸੁਣਨ ਵਾਲਿਆਂ ਵਾਸਤੇ ਤੇ ਪਲਾਗ ਸਟੂਡੀਓ ਦੇ ਵੇਖਣ ਵਾਲਿਆਂ ਵਾਸਤੇ ਜਿਹੜਾ ਉਹ ਵਕਤ ਦਿੱਤਾ ਹੈ। ਤੇ ਮੈਡਮ ਲੋਕਾਂ ਨੂੰ ਅਸੀਂ ਦੱਸਦੇ ਜਾਈਏ ਕਿ ਸਾਡਾ ਇਹ ਪ੍ਰੋਗਰਾਮ ਜਿਹੜਾ ਉਹ ਕਿਸ ਸਿਲਸਿਲੇ 'ਚ ਇਹ ਪ੍ਰੋਗਰਾਮ ਸਾਡਾ ਜਿਹੜਾ ਮਹਿਕਮਾ ਬਹਿਬੂਦ ਆਬਾਦੀ ਦੇ ਤਾਉਨ ਦੇ ਨਾਲ ਪੇਸ਼ ਕੀਤਾ ਜਾ ਰਿਹਾ ਤੇ ਮੈਡਮ ਜਿਹੜੇ ਨੇ ਇਸ ਸ਼ੋਬੇ ਦੇ ਵਿੱਚ ਜਿਹੜਾ ਇੱਕ ਮਾਹਿਰ ਨਫਸੀਆਤ ਦੇ ਤੌਰ ਤੇ ਕੰਮ ਕਰ ਰਹੇ ਨੇ क्योंकि बाज़ लोग की बहुत सारे लोग ऐसे समझते हैं कि महकमा बहबूद आबादी का काम सिर्फ आबादी नूं कंट्रोल करना या उहदे इजाफे नूं रोकना है बल्कि इहदे नाल महकमा बहबूद आबादी के दूसरे भी लोगों की फलाह वास्ते मनसूबे जिहड़े ने चल रहे हैं। उस सिलसिले अज का यह प्रोग्राम है तो मैडम सानूं दस्सणगे कि वो किहड़े शोबे नाल वाबस्ता ने। मैडम तुहाडा महकमा बहबूद आबादी दे विच किहड़े शोबे नाल ताल्लुक है? जी मैं बतौर माहिर नफसियात महकमा बहबूद आबादी हुकूमत पंजाब ਦੇ ਵਿੱਚ ਕੰਮ ਕਰ ਰਹੀ ਹਾਂ ਤੇ ਮਾਹਿਰ ਨਫਸੀਆਤ ਜਿਹੜੇ ਨੇ ਉਹ ਲੋਕਾਂ ਦੀ ਜ਼ਿਹਨੀ ਮਸਾਇਲ ਤੇ ਜ਼ਿਹਨੀ ਬਿਮਾਰੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਮਸਾਇਲ ਦਾ ਹੱਲ ਵੀ ਦੱਸਦੇ ਨੇ, ਉਹਦਾ ਇਲਾਜ ਵੀ ਦੱਸਦੇ ਨੇ ਤੇ ਬਿਮਾਰੀ ਨਾ ਵੀ ਹੋਵੇ ਲੇਕਿਨ ਜ਼ਿਹਨੀ ਤੌਰ ਤੇ ਕੋਈ ਟੈਨਸ਼ਨ ਹੈਗੀ ਹੈ, ਕੋਈ ਪਰੇਸ਼ਾਨੀ ਹੈਗੀ ਹੈ ਤੇ ਉਹਦਾ ਤਸ਼ਖੀਸ ਵੀ ਕਰਦੇ ਨੇ ਤੇ ਉਹਦਾ ਇਲਾਜ ਵੀ ਕਰਦੇ ਨੇ। ਬਿਲਕੁਲ। ਸਭ ਤੋਂ ਪਹਿਲੇ ਤਾਂ ਤੁਸੀਂ ਸੁਣਨ ਵਾਲਿਆਂ ਨੂੰ ਤੇ ਦੇਖਣ ਵਾਲਿਆਂ ਨੂੰ ਇਹ ਦੱਸੋ ਕਿ ਇੱਕ ਜਿਹੜਾ ਮਾਹਿਰ ਨਫਸੀਆਤ ਹੈ ਉਹ ਕੀ ਹੁੰਦਾ ਹੈ ਤੇ ਇਹਦੀ ਤਾਲੀਮੀ ਕਾਬਲੀਅਤ ਕੀ ਹੁੰਦੀ ਹੈ? ਦੇਖੋ ਮਾਹਿਰ ਨਫਸੀਆਤ ਜਿਹੜਾ ਜਿਸ ਤਰ੍ਹਾਂ ਬਾਕੀ ਜ਼ਿੰਦਗੀ ਦੇ ਸ਼ੋਬੇ ਦੇ ਵਿੱਚ ਡਾਕਟਰ ਹੁੰਦੇ ਨੇ, ਮਾਹਿਰ ਹੁੰਦੇ ਨੇ, ਕੋਈ ਦਿਲ ਦਾ ਡਾਕਟਰ ਹੁੰਦਾ ਹੈ, ਕੋਈ ਗੁਰਦਿਆਂ ਦਾ ਇਲਾਜ ਕਰਦਾ ਹੈ, ਇਸੇ ਤਰ੍ਹਾਂ ਮਾਹਿਰ ਨਫਸੀਆਤ ਦਾ ਮਾਹਿਰ ਹੁੰਦਾ ਹੈ, ਲੋਕਾਂ ਦੀ ਸਾਈਕੀ ਨੂੰ ਪੜ੍ਹਦਾ ਹੈ ਔਰ ਉਹਨੇ 16 ਸਾਲਾਂ ਦੀ ਤਾਲੀਮ ਹਾਸਿਲ ਕੀਤੀ ਹੁੰਦੀ ਹੈ ਨਫਸੀਆਤ ਦੇ ਵਿੱਚ। ਉਹ ਸਾਈਕੋਲੋਜੀ ਦੇ ਵਿੱਚ ਮੇਜਰ ਕਰਦਾ ਹੈ, ਉਹਦੇ ਬਾਅਦ ਉਹ ਫਿਰ 2 ਸਾਲ ਦਾ ਕੋਰਸ ਕਰਦਾ ਹੈ ਜਿਹਨੂੰ ਅਸੀਂ ਮਾਸਟਰ ਕਹਿੰਦੇ ਹਾਂ ਜਾਂ ਐਮਫਿਲ ਦੇ ਬਰਾਬਰ ਕਹਿੰਦੇ ਹਾਂ, ਯਾਨੀ 18 ਸਾਲ ਦੀ ਐਜੂਕੇਸ਼ਨ ਜਿਹੜੀ ਹੈ ਪ੍ਰੋਸੈਸ ਜਿਹੜਾ ਤਾਲੀਮ ਦਾ ਬਿਲਕੁਲ ਤੇ ਉਹ ਹਾਸਿਲ ਕਰਦਾ ਹੈ। ਫਿਰ ਉਹ ਮਾਹਿਰ ਨਫਸੀਆਤ ਕਹਿਲਾਉਂਦਾ ਹੈ ਤੇ ਫਿਰ ਉਹ ਬਤੌਰ ਮਾਹਿਰ ਨਫਸੀਆਤ ਪ੍ਰੈਕਟਿਸ ਵੀ ਕਰ ਸਕਦਾ ਹੈ, ਯਾਨੀ ਮਰੀਜ਼ ਵੀ ਵੇਖ ਸਕਦਾ ਹੈ। ਤੇ ਮਾਹਿਰ ਨਫਸੀਆਤ ਦਾ ਬੁਨਿਆਦੀ ਮਕਸਦ ਜਿਹੜਾ ਹੈ ਉਹ ਹੈ ਕਿ ਲੋਕਾਂ ਦੀ ਜ਼ਿਹਨੀ ਸਿਹਤ ਦੇ ਹਵਾਲੇ ਦੇ ਵਿੱਚ ਆਗਾਹੀ, ਉਹਦਾ ਇਲਾਜ, ਉਹਦੀ ਤਸ਼ਖੀਸ, ਮਸਾਇਲ ਦਾ ਹੱਲ ਤੇ ਲੋਕਾਂ ਨੂੰ ਜੋ ਜ਼ਿਹਨੀ ਤੌਰ ਤੇ ਟੈਨਸ਼ਨ ਰਹਿੰਦੀਆਂ ਨੇ, ਪਰੇਸ਼ਾਨੀਆਂ ਰਹਿੰਦੀਆਂ ਨੇ, ਕੋਈ ਸਟ੍ਰੈਸ ਰਹਿੰਦਾ ਹੈ, ਕੋਈ ਗੁੱਸਾ ਆਉਂਦਾ ਹੈ, ਕੋਈ ਜਜ਼ਬਾਤੀ ਤੌਰ ਤੇ ਉਹਨਾਂ ਨੂੰ ਮੁਸ਼ਕਿਲਾਤ ਦਾ ਸਾਹਮਣਾ ਹੁੰਦਾ ਹੈ, ਉਹਦੇ ਬਾਰੇ ਉਹਨਾਂ ਨੂੰ ਦੱਸਣਾ, ਉਹਦਾ ਹੱਲ ਤਸ਼ਖੀਸ ਕਰਨਾ, ਨਾਲ ਹੀ ਨਾਲ ਕਾਉਂਸਲਿੰਗ ਤੇ ਥੈਰੇਪੀ ਦੇ ਜ਼ਰੀਏ ਇਲਾਜ ਮੁਹੱਈਆ ਇਹ ਗੱਲ ਅਸੀਂ ਬੜੀ ਤੁਸੀਂ ਮਾਲੂਮਾਤੀ ਗੱਲ ਦੱਸੀ ਹੈ ਤੇ ਲੋਕਾਂ ਨੂੰ ਸੁਣਨ ਵਾਲਿਆਂ ਨੂੰ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਯਕੀਨਨ ਉਹਨਾਂ ਵਾਸਤੇ ਬੜਾ ਫਾਇਦਾਮੰਦ ਸਾਬਿਤ ਹੋਏਗਾ। ਇੱਥੋਂ ਇੱਕ ਮੇਰੇ ਜ਼ਿਹਨ 'ਚ ਇੱਕ ਸਵਾਲ ਆਉਂਦਾ ਹੈ ਕਿ ਮਾਹਿਰ ਨਫਸੀਆਤ ਜਿਹੜੇ ਨੇ ਉਹ ਤਾਲੀਮ ਹਾਸਿਲ ਕਰਦੇ ਨੇ ਜਦੋਂ ਤੇ ਉਹ ਕਿਹੜੀਆਂ ਕਿਤਾਬਾਂ ਦਾ ਮਤਾਲਾ ਕਰਦੇ, ਜਿਵੇਂ ਦੂਸਰੇ ਡਾਕਟਰ ਨੇ MBBS ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਜਿਵੇਂ ਤੁਸੀਂ ਦੱਸਿਆ ਕਿ ਦਿਮਾਗੀ ਡਾਕਟਰ ਜਾਂ ਗੁਰਦੇ ਦਾ ਡਾਕਟਰ ਹੈ ਜਾਂ ਮੇਦੇ ਦਾ ਡਾਕਟਰ ਹੈ, ਮਤਲਬ ਇੱਕ ਖਾਸ ਇੱਕ ਆਪਣੇ ਸ਼ੋਬੇ 'ਚ ਤਾਲੀਮ ਹਾਸਿਲ ਕਰਦੇ ਨੇ ਤੇ ਤੁਸੀਂ ਵੀ ਮਤਲਬ ਇਸ ਸ਼ੋਬੇ ਦੇ ਵਿੱਚ ਖਾਸ ਕੋਈ ਕਿਤਾਬਾਂ ਪੜ੍ਹਦੇ ਹੋ, ਕਿਸ ਤਰ੍ਹਾਂ ਦੀ ਤਾਲੀਮ ਹਾਸਿਲ ਕਰਦੇ ਹੋ, ਸੁਣਨ ਵਾਲਿਆਂ ਨੂੰ ਜ਼ਰਾ ਦੱਸੋ। ਹਾਂਜੀ ਇਹਦੇ ਵਿੱਚ ਇਹ ਹੈਗਾ ਕਿ ਜਿਹੜੇ ਨਫਸੀਆਤ ਦੇ ਮਾਹਿਰ ਹੁੰਦੇ ਨੇ ਉਹ ਲੋਕਾਂ ਦੀ ਰਵੱਈਆਂ ਨੂੰ ਸਟੱਡੀ ਕਰਦੇ ਨੇ। ਅਸੀਂ ਜ਼ਿਹਨੀ ਤੌਰ ਤੇ ਜਿਹੜੀ ਬਿਮਾਰੀਆਂ ਹੁੰਦੀਆਂ ਨੇ ਸਾਡਾ ਇੱਕ ਮੈਨੂਅਲ ਹੁੰਦਾ ਹੈ ਜਿਹਦੇ ਉੱਤੇ ਸਾਰੀ ਬਿਮਾਰੀਆਂ ਜਿਸ ਤਰ੍ਹਾਂ ਡਿਪਰੈਸ਼ਨ ਹੋ ਗਿਆ, ਐਂਜ਼ਾਈਟੀ ਹੋ ਗਿਆ, ਵਹਿਮ ਦੀ ਬਿਮਾਰੀ ਹੋ ਗਈ, ਇਹ ਸਾਰੀ ਬਿਮਾਰੀਆਂ ਦੀ ਅਲਾਮਾਤ ਹੁੰਦੀਆਂ ਨੇ। ਅਸੀਂ ਉਹਨਾਂ ਅਲਾਮਾਤ ਨੂੰ ਪੜ੍ਹਦੇ ਹਾਂ, ਨਾਲ ਹੀ ਨਾਲ ਰਵੱਈਏ ਜਿਹੜੇ ਲੋਕਾਂ ਦੇ ਹੁੰਦੇ ਨੇ ਮੁਖਤਲਿਫ ਕਿਸਮ ਦੇ ਉਹਨਾਂ ਨੂੰ ਪੜ੍ਹਦੇ ਹਾਂ, ਗੁਫ਼ਤਗੂ ਜਿਹੜੀ ਲੋਕੀ ਕਰਦੇ ਨੇ ਉਹਨੂੰ ਅਸੀਂ ਸਟੱਡੀ ਕਰਦੇ ਹਾਂ। ਨਾਲ ਹੀ ਨਾਲ ਸਾਡਾ ਇਹ ਵੀ ਹੁੰਦਾ ਹੈ ਕਿ ਅਸੀਂ ਹਸਪਤਾਲਾਂ ਦੇ ਵਿੱਚ ਜਾ ਕੇ ਜਿਹੜੇ ਨਫਸੀਆਤ ਦੇ ਡਿਪਾਰਟਮੈਂਟ ਹੁੰਦੇ ਨੇ ਉਹਦੇ ਵਿੱਚ ਪ੍ਰੈਕਟਿਸ ਵੀ ਕਰਨੇ ਆ, ਸਾਡੀ ਇੰਟਰਨਸ਼ਿਪਸ ਹੁੰਦੀਆਂ ਨੇ ਉੱਥੇ ਵਾਰਡਸ ਦੇ ਵਿੱਚ ਤੇ ਅਸੀਂ ਮਰੀਜ਼ਾਂ ਨੂੰ ਵੀ ਵੇਖਦੇ ਹਾਂ। ਮਤਲਬ ਪੂਰਾ ਜਿਵੇਂ ਪ੍ਰੋਸੈਸ ਹੁੰਦਾ ਹੈ। MBBS ਡਾਕਟਰ ਬਣਦਾ ਹੈ, ਪੜ੍ਹਦਾ ਹੈ, ਮਿਹਨਤ ਕਰਦਾ ਹੈ, ਪ੍ਰੈਕਟਿਸ ਕਰਦਾ ਹੈ, ਬਿਲਕੁਲ ਮਾਹਿਰ ਨਫਸੀਆਤ ਵੀ ਉਸੇ ਤਰੀਕੇ ਨਾਲ ਹੀ ਬਣਦਾ ਹੈ। ਤੇ ਰਵੱਈਆਂ ਤੇ ਲੋਕਾਂ ਨੂੰ ਸੋਚਾਂ ਨੂੰ ਸਟੱਡੀ ਕਰਨਾ, ਉਹਨਾਂ ਨੂੰ ਪਰਖਣਾ, ਉਹਦੇ ਵਿੱਚ ਫਿਰ ਲੋਕਾਂ ਨੂੰ ਦੱਸਣਾ ਕਿ ਕਿਸ ਤਰ੍ਹਾਂ ਇਹ ਚੀਜ਼ ਜਿਹੜੀ ਹੈ ਉਹਨਾਂ ਦੀ ਜ਼ਿੰਦਗੀ ਦੀ ਵੀ ਰੁਕਾਵਟ ਪੈਦਾ ਕਰ ਰਹੀ ਹੈ, ਉਹਨੂੰ ਜਾਂਚਣਾ। ਤੇ ਇਹ ਪੂਰਾ ਕਹਿ ਲਓ ਕਿ ਇਹ ਆਸਾਨ ਕੰਮ ਨਹੀਂ ਹੁੰਦਾ। ਜ਼ਾਹਿਰ ਜ਼ਿੰਦਗੀ ਵਿੱਚ ਕੋਈ ਵੀ ਕੰਮ ਆਸਾਨ ਨਹੀਂ, ਲੇਕਿਨ ਲੋਕਾਂ ਨੂੰ ਰਵੱਈਆਂ ਨੂੰ ਪੜ੍ਹਨਾ, ਉਹਨਾਂ ਨੇ ਜ਼ਿਹਨ ਨੂੰ ਪੜ੍ਹਨਾ ਸਭ ਤੋਂ ਔਖਾ ਕੰਮ ਬਿਲਕੁਲ। ਤੇ ਇਹ ਜਿਹੜਾ ਬੜਾ ਮੁਸ਼ਕਿਲ ਕੰਮ ਹੁੰਦਾ, ਲੇਕਿਨ ਜ਼ਾਹਿਰ ਹੈ ਇਹ ਇੱਕ ਤਾਲੀਮ ਹੈਗੀ ਹੈ, ਇੱਕ ਪ੍ਰੋਫੈਸ਼ਨ ਹੈਗਾ ਤੇ ਇਹਦੀ ਤਾਲੀਮ ਮੌਜੂਦ ਹੈ ਪਾਕਿਸਤਾਨ ਦੇ ਵਿੱਚ ਵੀ।
ਬਿਲਕੁਲ ਜੀ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਮਾਹਿਰ ਨਫਸੀਆਤ ਜਿਹੜਾ ਹੈ ਉਹ ਕਿਸ ਤਰ੍ਹਾਂ ਡਾਕਟਰ ਬਣਦਾ ਹੈ ਜਾਂ ਕਿਸ ਤਰ੍ਹਾਂ ਡਾਕਟਰ ਕਹਿਲਾਂਦਾ ਹੈ, ਤੇ ਲੋਕਾਂ ਦੇ ਖਾਸ ਤੌਰ ਤੇ ਰਵੱਈਆਂ ਨੂੰ ਜਿਹੜਾ ਹੈ ਉਹ ਪੜ੍ਹਦੇ ਨੇ ਤੇ ਫਿਰ ਰਵੱਈਆਂ ਨੂੰ ਜਾਂਚਦੇ ਨੇ ਤੇ ਫਿਰ ਉਹਨਾਂ ਦੇ ਉਹ ਹਿਸਾਬ ਨਾਲ ਜਿਹੜਾ ਹੈ ਉਹ ਮਰੀਜ਼ਾਂ ਦਾ ਇਲਾਜ ਵੀ ਤਸ਼ਖੀਸ ਕਰਦੇ ਨੇ। ਤੇ ਗੱਲਬਾਤ ਅੱਗੇ ਚੱਲਦੀ ਰਹੇਗੀ। ਆਓ ਇੱਕ ਲੈਣੇ ਛੋਟਾ ਜਿਹਾ ਬ੍ਰੇਕ, ਇਸ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ। ਸੁਣਦੇ ਰਹੋ FM 95 ਪੰਜਾਬ ਰੰਗ ਤੇ ਦੇਖਦੇ ਰਹੋ ਪਲਾਕ ਸਟੂਡੀਓ। ਜੀ ਇੱਕ ਵਾਰੀ ਫਿਰ ਜੀ ਆਣਾ ਹੈ ਤੁਹਾਨੂੰ FM 95 ਪੰਜਾਬ ਰੰਗ ਔਰ ਪਲਾਕ ਸਟੂਡੀਓ ਤੋਂ। मैं राजा खिजर यूनस ਤੇ ਮੇਰੇ ਨਾਲ ਸਟੂਡੈਂਟ ਮੌਜੂਦ ਨੇ ਮਾਹਿਰ ਨਫਸੀਆਤ ਅੰਜ਼ਾ ਜਾਵੇਦ ਸਾਹਿਬ। ਅਸੀਂ ਗੱਲ ਕਰ ਰਹੇ ਹਾਂ ਡਾਕਟਰ ਸਾਹਿਬ, ਮੇਰਾ ਸਵਾਲ ਤੁਹਾਡੇ ਕੋਲ ਇਹ ਵੇ ਕਿ ਮਾਹਿਰ ਨਫਸੀਆਤ ਔਰ ਮਾਹਿਰ ਦਿਮਾਗੀ ਅਮਰਾਜ਼ ਵਿੱਚ ਕੀ ਫਰਕ ਹੈ, ਕਿਉਂਕਿ ਬਹੁਤ ਸੇ ਲੋਕਾਂ ਨੂੰ ਇਹਨਾਂ ਦੋਨਾਂ ਗੱਲਾਂ ਦਾ ਪਤਾ ਨਹੀਂ ਚੱਲਦਾ। ਵੇਖੋ ਦੋਨੋਂ ਮਾਹਿਰ ਹੈਗੇ ਨੇ ਜ਼ੇਨ ਦੇ ਵਿੱਚ, ਠੀਕ ਹੈ। ਅਸੀਂ ਅਗਰ ਅੱਲਾਹ ਤਾਲਾ ਨੇ ਸਾਡਾ ਜਿਹੜਾ ਜਿਸਮ ਬਣਾਇਆ ਉਹਦੇ ਵਿੱਚ ਬਹੁਤ ਸਾਰੇ ਅਜ਼ਾ ਹੈਗੇ ਨੇ, ਉਹਦੇ ਵਿੱਚ ਸਭ ਤੋਂ ਜਿਹੜਾ ਇੰਪੋਰਟੈਂਟ ਤੇ ਅਹਿਮ ਅਜ਼ਾ ਹੈਗਾ ਉਹ ਦਿਮਾਗ ਦਾ ਹੈ, ਬ੍ਰੇਨ ਜਿਹਨੂੰ ਜੀ ਬਿਲਕੁਲ, ਠੀਕ ਹੈ। ਹੁਣ ਮਾਹਿਰ ਦਿਮਾਗੀ ਅਮਰਾਜ਼ ਜਿਹੜਾ ਜਦੋਂ ਆਪਰੇਸ਼ਨ ਕਰਦਾ ਹੈ, ਅਸੀਂ ਅਗਰ ਇਨਸਾਨ ਦਾ ਦਿਮਾਗ ਖੋਲੀਏ ਤੇ ਉਹਦੇ ਵਿੱਚ ਬ੍ਰੇਨ ਪਿਆ ਹੈ, ਇੱਕ ਆਰਗਨ ਪਿਆ ਹੈ। ਬਿਲਕੁਲ। ਹੁਣ ਉਹਨੂੰ ਜਦੋਂ ਖੋਲੇਗਾ ਤੇ ਉਹ ਇਹ ਨਹੀਂ ਕਹੇਗਾ ਕਿ ਇਹਦੇ ਵਿੱਚ ਵੇਖੋ ਇਹਦੀ ਸੋਚ ਉਹ ਪਈ ਹੈ, ਇਹਦਾ ਗੁੱਸਾ ਇੱਥੇ ਪਿਆ ਹੈ, ਇਹਦੀ ਫਲਾਂ ਸੋਚ ਮੰਫੀ ਸੋਚ ਇੱਥੇ ਪਈ ਹੈ। ਜਿਸ ਤਰ੍ਹਾਂ ਕੰਪਿਊਟਰ ਹੁੰਦਾ ਹੈ, ਮੋਬਾਈਲ ਹੁੰਦਾ ਹੈ, ਉਹਦੇ ਵਿੱਚ ਇੱਕ ਸੌਫਟਵੇਅਰ ਹੁੰਦਾ ਹੈ, ਇਸੇ ਤਰ੍ਹਾਂ ਅੱਲਾਹ ਤਾਲਾ ਨੇ ਸਾਡੇ ਜਿਸਮ ਦੇ ਵਿੱਚ ਇੱਕ ਰੂਹ ਰੱਖੀ ਹੈ ਜਿਹਦੇ ਨਾਲ ਅਸੀਂ ਚੀਜ਼ਾਂ ਨੂੰ ਵੇਖਦੇ ਹਾਂ, ਮਹਿਸੂਸ ਕਰਦੇ ਹਾਂ। ਇਸੇ ਤਰ੍ਹਾਂ ਬ੍ਰੇਨ ਜਿਹੜਾ ਹੈ ਉਹਦੇ ਵਿੱਚ ਮਾਈਂਡ ਹੁੰਦਾ ਹੈ ਜਿਹਨੂੰ ਅਸੀਂ ਜ਼ਿਹਨ ਕਹਿੰਦੇ ਹਾਂ। ਤੇ ਜਿਹੜਾ ਮਾਹਿਰ ਦਿਮਾਗੀ ਅਮਰਾਜ਼ ਦਾ ਜਿਹੜਾ ਮਾਹਿਰ ਹੈ ਉਹਦਾ ਕੰਮ ਇਹ ਹੈ ਕਿ ਬ੍ਰੇਨ ਦੇ ਵਿੱਚ ਅਗਰ ਕੋਈ ਬਿਮਾਰੀ ਆ ਗਈ ਹੈ, ਜਿਸ ਤਰ੍ਹਾਂ ਕੋਈ ਨਸ ਫਟ ਗਈ ਹੈ, ਕੋਈ ਕੈਂਸਰ ਹੈ, ਕੋਈ ਟਿਊਮਰ ਹੈ, ਉਹਦਾ ਇਲਾਜ ਕਰਨਾ। ਲੇਕਿਨ ਜਿਹੜੀ ਜ਼ਾਹਰੀ ਕਹਿ ਸਕਨੇ ਆ ਕਿ ਬਿਮਾਰੀ ਜਿਹੜੀ ਨਜ਼ਰ ਆਉਣ ਵਾਲੀ ਜਿਹਦੇ ਟੈਸਟ ਵੀ ਹੁੰਦੇ ਨੇ, ਜਿਹਦਾ ਸਕੈਨ ਵੀ ਹੋ ਸਕਦਾ ਹੈ, ਲੇਕਿਨ ਅਗਰ ਉਹਨੂੰ ਕੋਈ ਜ਼ਿਹਨ ਦਾ ਮਸਲਾ ਹੈ, ਜਿਸ ਤਰ੍ਹਾਂ ਕੋਈ ਜਜ਼ਬਾਤੀ ਉਹਨਾਂ ਨੂੰ ਮਸਾਇਲ ਨੇ, ਗੁੱਸਾ ਆ ਰਿਹਾ ਹੈ, ਕੋਈ ਉਦਾਸੀ ਹੋ ਰਹੀ ਹੈ, ਮਾਯੂਸੀ ਹੋ ਰਹੀ ਹੈ, ਚਿੜਚਿੜਾਪਨ ਘਬਰਾਹਟ ਹੈਗੀ ਹੈ, ਵਹਿਮ ਦਾ ਕੋਈ ਮਸਲਾ ਹੈ ਜਾਂ ਕੋਈ ਵਹਿਮ ਹੋ ਰਿਹਾ, ਕੋਈ ਖੌਫ ਆ ਰਿਹਾ ਹੈ, ਤੇ ਉਹਦਾ ਜਿਹੜਾ ਮਸਲਾ ਹੈ ਉਹ ਮਾਹਿਰ ਨਫਸੀਆਤ ਨੇ ਹੱਲ ਕਰਨਾ ਹੈ, ਉਹਦਾ ਇਲਾਜ ਵੀ ਮਾਹਿਰ ਨਫਸੀਆਤ ਨੇ। ਬਹੁਤ ਅੱਛੀ ਤਰੀਕੇ ਨਾਲ ਤੁਸੀਂ ਸੁਣਨ ਵਾਲਿਆਂ ਤੇ ਦੇਖਣ ਵਾਲਿਆਂ ਨੂੰ ਬਰੀਫ ਕੀਤਾ। ਡਾਕਟਰ ਸਾਹਿਬ, ਅਗਲਾ ਸਵਾਲ ਮੇਰਾ ਕਿ ਮਹਿਕਮਾ ਬਹਿਬੂਦੇ ਆਬਾਦੀ ਔਰ ਮਾਹਿਰ ਨਫਸੀਆਤ, ਇਹਨਾਂ ਦੋਨਾਂ ਦਾ ਆਪਸ ਵਿੱਚ ਜਿਹੜਾ ਉਹ ਕੀ ਤਾਲੁਕ ਹੈ ਤੇ ਕਿਸ ਤਰ੍ਹਾਂ ਤੁਸੀਂ ਮਹਿਬੂਦੇ ਆਬਾਦੀ ਦੇ ਸ਼ੋਬੇ ਵਿੱਚ ਆਪਣੇ ਮਾਹਿਰ ਨਫਸੀਆਤ ਦੀਆਂ ਖਿਦਮਾਤ ਫਰਾਹਮ ਕਰਦੇ ਹੋ? ਇਹ ਬੜਾ ਹੀ ਅਹਿਮ ਸਵਾਲ ਹੈਗਾ ਔਰ ਇਹਦਾ ਜਵਾਬ ਦੇਣ ਵਾਸਤੇ ਹੀ ਅਸੀਂ ਇੱਥੇ ਮੌਜੂਦ ਹੈਗੇ ਹਾਂ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ। ਦੇਖੋ, ਮਹਿਕਮਾ ਬਹਿਬੂਦੇ ਆਬਾਦੀ ਦਾ ਜਿਹੜਾ ਬੁਨਿਆਦੀ ਮਕਸਦ ਹੈ ਉਹ ਲੋਕਾਂ ਦੀ ਫਲਾਹੋ ਬਹਿਬੂਦ ਹੈ, ਉਹਨਾਂ ਦੀ ਵੈਲਫੇਅਰ ਹੈ, ਉਹਨਾਂ ਦੀ ਬਿਹਤਰੀ ਹੈ। ਜਿਵੇਂ ਮੈਂ ਪ੍ਰੋਗਰਾਮ ਦੇ ਸ਼ੁਰੂ ਚ ਆਖਿਆ ਕਿ ਲੋਕ ਸਦਾ ਇਹ ਸਮਝਦੇ ਨੇ ਕਿ ਇਸ ਮਹਿਕਮੇ ਦਾ ਕੰਮ ਆਬਾਦੀ ਨੂੰ ਸਿਰਫ ਕੰਟਰੋਲ ਕਰਨਾ ਹੀ ਹੈ। ਬਿਲਕੁਲ, ਆਮ ਇਨਸਾਨ ਨੂੰ ਇਹੀ ਪਤਾ ਹੈ ਕਿ ਖਾਨਦਾਨੀ ਮਨਸੂਬਾਬੰਦੀ ਦੇ ਹਵਾਲੇ ਨਾਲ ਹੀ ਇੱਥੇ ਕੰਮਕਾਜ ਹੋ ਰਿਹਾ ਹੈ। ਲੇਕਿਨ ਫਲਾਹੋ ਬਹਿਬੂਦ ਦਾ ਇੱਕ ਹੋਰ ਜਿਹੜਾ ਪਰਪਸ ਹੈ ਉਹ ਜਿਸਮਾਨੀ ਸਿਹਤ ਦੇ ਉੱਤੇ ਫੋਕਸ ਕਰਨਾ ਹੈ, ਨਾਲ ਹੀ ਨਾਲ ਜ਼ਿਹਨੀ ਸਿਹਤ ਦੇ ਉੱਤੇ ਫੋਕਸ ਕਰਨਾ ਹੈ ਤੇ ਸਮਾਜੀ ਸਿਹਤ ਨੂੰ ਬਿਹਤਰ ਬਣਾਉਣਾ। ਜ਼ਿਹਨੀ ਸਿਹਤ ਦੇ ਉੱਤੇ ਇਸ ਡਿਪਾਰਟਮੈਂਟ ਨੇ ਇੱਕ ਇਨੀਸ਼ੀਏਟਿਵ ਲਿੱਤਾ ਤੇ ਨਾਲ ਹੀ ਨਾਲ ਉਹਨੇ ਅਜ਼ਮ ਕੀਤਾ ਕਿ ਲੋਕਾਂ ਦੀ ਜ਼ਿਹਨੀ ਸਿਹਤ ਦੀ ਵਾਸਤੇ ਵੀ ਉਹਨਾਂ ਦੀ ਰਹਿਨੁਮਾਈ ਕੀਤੀ ਜਾਵੇ ਔਰ ਉਹਨਾਂ ਨੂੰ ਆਗਾਹ ਕੀਤਾ ਜਾਏ। ਤੇ ਮਾਹਿਰ ਨਫਸੀਆਤ ਜਿਹੜੇ ਨੇ ਉਹ ਲੋਕਾਂ ਦੀ ਜ਼ਿਹਨੀ ਸਿਹਤ ਨੂੰ ਬਿਹਤਰ ਬਣਾ ਰਹੇ ਨੇ ਤੇ ਤਾਂ ਕਿ ਉਹ ਜਿਸਮਾਨੀ ਸਿਹਤ ਨੂੰ ਵੀ ਆਪਣੀ ਬਿਹਤਰ ਕਰ ਸਕਣ। ਦਿਮਾਗੀ ਸਿਹਤ ਬਿਹਤਰ ਹੋਏਗੀ ਤੇ ਤੁਹਾਡੇ ਜਿਸਮਾਨੀ ਅਫਾਲ ਵੀ ਸਾਰੇ ਬਿਹਤਰ ਦੋਨੋਂ ਨਾਲ ਚੱਲਦੇ ਨੇ। ਤੇ ਮਾਹਿਰ ਨਫਸੀਆਤ ਦਾ ਬੇਸਿਕਲੀ ਪਰਪਸ ਇਹੀ ਹੈਗਾ ਕਿ ਲੋਕ ਆਪਣੀ ਜ਼ਿਹਨੀ ਜਿਹੜੇ ਮਸਾਇਲ ਨੇ, ਉਹਨਾਂ ਨੂੰ ਜਿਹੜੇ ਜ਼ਿਹਨੀ ਮਸਲੇ ਨੇ, ਜਜ਼ਬਾਤੀ ਮਸਲੇ ਨੇ, ਉਹਨਾਂ ਨੂੰ ਬਿਹਤਰ ਬਣਾਉਣ ਤੇ ਉਹਨਾਂ ਦਾ ਹੱਲ ਜੀ। ਬਹੁਤ ਹੀ ਅੱਛੀਆਂ ਗੱਲਾਂ ਡਾਕਟਰ ਸਾਹਿਬ ਨਾਲ ਹੋ ਰਹੀਆਂ ਨੇ ਤੇ ਆਓ ਸੁਣਦੇ ਹਾਂ ਇੱਕ ਸੋਹਣਾ ਜਿਹਾ ਗੀਤ, ਉਸ ਤੋਂ ਬਾਅਦ ਪ੍ਰੋਗਰਾਮ 'ਚ ਗੱਲਬਾਤ ਅੱਗੇ ਹੋਰਾਂਗੇ। ਸੁਣਦੇ ਰਹੋ FM 95 ਪੰਜਾਬ ਰੰਗ ਤੇ ਦੇਖਦੇ ਰਹੋ ਪਲਾਕ ਸਟੂਡੀਓ। ਜੀ ਇੱਕ ਵਾਰ ਫਿਰ ਜੀ ਆਨ ਆਖਰਿਆ ਤੁਹਾਨੂੰ FM 95 ਪੰਜਾਬ ਰੰਗ ਦੇ ਸਟੂਡੀਓ ਤੋਂ। ਮੈਂ ਹਾਂ ਜੀ ਰਾਜਾ ਖਿਜ਼ਰ ਯੂਨਸ ਤੇ ਮੇਰੇ ਨਾਲ ਅੱਜ ਡਾਕਟਰ ਅੰਜ਼ਾ ਜਾਵੇਦ ਸਾਹਿਬ ਜਿਹੜੀਆਂ ਕਿ ਮਾਹਿਰ ਨਫਸੀਆਤ ਨੇ ਔਰ ਮਹਿਕਮਾ ਬਹਿਬੂਦੇ ਆਬਾਦੀ ਦੇ ਵਿੱਚ ਮਾਹਿਰ ਨਫਸੀਆਤ ਦੀ ਖਿਦਮਾਤ ਸਰ ਅੰਜਾਮ ਦੇ ਰਹੀਆਂ, ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਪਸੰਦ ਆ ਰਿਹਾ ਹੋਣਾ ਤੇ ਖਾਸ ਤੌਰ ਤੇ ਅਗਰ ਤੁਹਾਨੂੰ ਕੋਈ ਜ਼ਿਹਨੀ ਮਸਲੇ ਨੇ ਉਹਨਾਂ ਦੇ ਵਾਸਤੇ ਅਗਰ ਤੁਹਾਡੇ ਦਿਮਾਗ ਵਿੱਚ ਤੁਹਾਡੇ ਜ਼ਿਹਨ 'ਚ ਕੋਈ ਸਵਾਲ ਹੈ ਤੇ ਉਹਨਾਂ ਦੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਜਵਾਬ ਜ਼ਰੂਰ ਮਿਲਣ। ਡਾਕਟਰ ਸਾਹਿਬ, ਅਗਲਾ ਸਵਾਲ ਹੈ ਕਿ ਫੈਮਿਲੀ ਹੈਲਥ ਕਲੀਨਿਕਸ ਜਿਹੜੇ ਨੇ ਉਹ ਕੀ ਕੰਮ ਕਰਦੇ ਨੇ ਤੇ ਇਹਦਾ ਬੁਨਿਆਦੀ ਮਕਸਦ ਕੀ ਹੈ? ਦੂਸਰਾ ਸੁਣਨ ਵਾਲੇ ਦੇਖਣ ਵਾਲੇ ਨੂੰ ਇਹ ਦੱਸੋ ਕਿ ਇਹ ਜਿਹੜੇ ਫੈਮਿਲੀ ਕਲੀਨਿਕਸ ਨੇ ਇਹ ਕਿੱਥੇ ਕਿੱਥੇ ਵਾਕਿਆ ਨੇ? ਜੇ ਅਗਰ ਕਿਸੇ ਨੂੰ ਕੋਈ ਮਸਲਾ ਹੋ ਜਾਂਦਾ ਹੈ ਤਾਂ ਉਹ ਕਿੱਥੇ ਜਾ ਕੇ ਆਪਣੇ ਮਸਲੇ ਦਾ ਹੱਲ ਤਲਾਸ਼ ਕਰੀਏ, ਆਪਣਾ ਮਸਲਾ ਤੁਹਾਡੇ ਸਾਹਮਣੇ ਪੇਸ਼ ਕਰ ਸਕੇ? ਹਾਂਜੀ, ਇਹ ਬੜਾ ਹੀ ਅਹਿਮ ਜੋ ਹੈਗਾ ਸਵਾਲ ਦਾ ਤੇ ਇਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ। ਫੈਮਿਲੀ ਹੈਲਥ ਕਲੀਨਿਕਸ ਜਿਹੜੇ ਨੇ ਉਹ ਮਹਿਕਮਾ ਬਹਿਬੂਦੇ ਆਬਾਦੀ ਦੇ ਬੁਨਿਆਦੀ ਸਰਵਿਸ ਡਿਲੀਵਰੀ ਆਊਟਲੈਟਸ ਹੈਗੇ ਨੇ ਜਿੱਥੇ ਬੁਨਿਆਦੀ ਖਿਦਮਾਤ ਸਰ ਅੰਜਾਮ ਦਿੱਤੀਆਂ ਜਾ ਰਹੀਆਂ ਨੇ।
ਔਰ ਇਹ ਜ਼ਿਆਦਾਤਰ ਮੌਜੂਦ ਨੇ तमाम ਸਰਕਾਰੀ ਹਸਪਤਾਲਾਂ ਦੇ ਵਿੱਚ, ਜਿਹਨੂੰ ਅਸੀਂ ਟਰਸ਼ਰੀ ਕੇਅਰ ਹਸਪੀਟਲਸ ਵੀ ਕਹਿੰਦੇ ਆ, ਤੇ ਨਾਲ ਹੀ ਨਾਲ ਡਿਸਟ੍ਰਿਕਟ ਹੈੱਡਕੁਆਰਟਰਸ DHQs ਤੇ THQs ਤਹਿਸੀਲ ਹੈੱਡਕੁਆਰਟਰਸ ਦੇ ਵਿੱਚ ਮੌਜੂਦ ਹੈਗੇ ਨੇ। ਫੈਮਿਲੀ ਹੈਲਥ ਕਲੀਨਿਕਸ ਕਹਿ ਲਓ ਕਿ ਇਹ ਵੱਡਾ ਸੈਟਅਪ ਹੈਗਾ। ਵੈਸੇ ਤੇ ਇਸ ਵਕਤ ਮਹਿਕਮੇ ਦੇ ਛੋਟੇ ਛੋਟੇ ਦਫ਼ਾਤਰ ਵੀ ਮੌਜੂਦ ਨੇ, ਜਿਹਨੂੰ ਅਸੀਂ ਫਲਾਹੀ ਮਰਾਕਜ਼ ਕਹਿੰਦੇ ਹਾਂ, ਔਰ 2100 ਫਲਾਹੀ ਮਰਾਕਜ਼ ਜਿਹੜੇ ਨੇ ਉਹ ਪੂਰੇ ਸੂਬੇ ਦੇ ਵਿੱਚ ਮੌਜੂਦ ਪੂਰੇ ਹੈ। ਪੰਜਾਬ ਪੰਜਾਬ ਦੇ ਵਿੱਚ 2100 ਫਲਾਹੀ ਮਰਾਕਜ਼ ਨੇ, ਜਿਹੜੇ ਛੋਟੇ ਸੈਂਟਰਸ ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ, ਜਿੱਥੇ ਖਾਨਦਾਨੀ ਮਨਸੂਬਾਬੰਦੀ ਦੇ तमाम ਅਮਲਾ ਮੌਜੂਦ ਹੈਗੇ ਔਰ तमाम ਉੱਥੇ ਡਾਕਟਰਾਂ ਮੌਜੂਦ ਨੇ ਜਿਹੜਾ ਉੱਥੇ ਸਰਵਿਸ ਦਿੰਦੇ ਨੇ। ਐਂਡ ਉਸ ਤੋਂ ਵੱਡਾ ਜਿਹੜਾ ਇੱਕ ਸਟੈਪ ਅੱਗੇ ਇੱਕ ਦਫ਼ਤਰ ਹੁੰਦਾ ਹੈ, ਉਹਨੂੰ ਅਸੀਂ ਫੈਮਿਲੀ ਹੈਲਥ ਕਲੀਨਿਕਸ ਕਹਿੰਦੇ ਹਾਂ। ਇਹਦਾ ਜਿਹੜਾ ਸੈਟਅਪ ਹੈ ਉਹ ਵੱਡਾ ਹੈ ਔਰ ਉੱਥੇ 3 ਕੰਪੋਨੈਂਟਸ ਕੰਮ ਕਰ ਰਹੇ ਨੇ, 3 ਜੁਜ਼ ਉੱਥੇ ਕੰਮ ਕਰ ਰਹੇ ਨੇ। ਪਹਿਲਾ ਜੁਜ਼ ਹੈਗਾ ਇਨਸਾਨ ਦੀ, ਲੋਕਾਂ ਦੀ ਤੌਲੀਦੀ ਸਿਹਤ ਦੇ ਹਵਾਲੇ ਨਾਲ, ਜਿੱਥੇ ਖਾਨਦਾਨੀ ਮਨਸੂਬਾਬੰਦੀ ਦੇ ਤਰੀਕੇ, ਉਹਨਾਂ ਦੀ ਆਗਾਹੀ, ਖਵਾਤੀਨ ਜਾਂ ਕੋਈ ਵੀ ਸ਼ਾਦੀशुदा ਜੋੜਾ ਉੱਥੇ ਆ ਸਕਦਾ ਹੈ, ਆਪਣੀ ਮਾਲੂਮਾਤ ਹਾਸਿਲ ਕਰ ਸਕਦਾ ਹੈ, ਆਪਣੇ ਮਸਾਇਲ ਦੱਸ ਸਕਦਾ ਹੈ ਉਸ ਹਵਾਲੇ ਨਾਲ ਕਿ ਫੈਮਿਲੀ ਨੂੰ ਕਿਸ ਤਰ੍ਹਾਂ ਪਲਾਨ ਕਰਨਾ ਹੈ ਔਰ ਕੀ ਤਰੀਕੇ ਉਹ ਯੂਜ਼ ਕਰ ਸਕਦੇ ਨੇ। ਨਾਲ ਹੀ ਨਾਲ ਜਿੰਨੇ ਵੀ ਅਸੀਂ ਤਰੀਕੇ ਦੇ ਰਹੇ ਹਾਂ, ਚਾਹੇ ਉਹ ਖਵਾਤੀਨ ਵਾਸਤੇ ਹੋਣ ਜਾਂ ਮਰਦਾਂ ਵਾਸਤੇ ਹੋਣ, ਉੱਥੇ ਬਿਲਕੁਲ ਮੁਫਤ ਜਿਹੜੀਆਂ ਨੇ ਉਹ ਪ੍ਰੋਡਕਟਸ ਇਸਤੇਮਾਲ ਹੋ ਰਹੇ ਨੇ, ਬਿਲਕੁਲ ਚਾਰਜ ਨਹੀਂ ਕਰਦੇ, ਬਿਲਕੁਲ ਵੀ ਚਾਰਜ ਨਹੀਂ ਕਰਦੇ, ਤੇ ਉਹ ਪ੍ਰੋਡਕਟਸ ਉੱਥੇ ਬਿਲਕੁਲ ਫ੍ਰੀ ਹੈਗੀਆਂ ਨੇ, ਤੇ ਕੋਈ ਵੀ ਉੱਥੇ ਆ ਕੇ ਉਹਨਾਂ ਦੇ ਵਾਸਤੇ ਆਗਾਹੀ ਵੀ ਲੈ ਸਕਦਾ ਹੈ, ਮਾਲੂਮਾਤ ਵੀ ਲੈ ਸਕਦਾ ਹੈ, ਤੇ ਉਹ ਪ੍ਰੋਡਕਟਸ ਲੈ ਸਕਦਾ। ਨਾਲ ਹੀ ਨਾਲ ਜਿਹੜਾ ਦੂਸਰਾ ਉਹਦਾ ਜੁਜ਼ ਹੈਗਾ ਉਹ ਜ਼ਿਹਨੀ ਸਿਹਤ ਦੇ ਹਵਾਲੇ ਨਾਲ, ਜਿੱਥੇ ਮਾਹਿਰ ਨਫਸੀਆਤ ਅਸੀਂ ਬੈਠੇ ਹਾਂ ਤੇ ਲੋਕਾਂ ਦੀ ਜ਼ਿਹਨੀ ਸਿਹਤ ਨੂੰ ਬਿਹਤਰ ਬਣਾ ਰਹੇ ਹਾਂ। ਜ਼ਿਹਨੀ ਸਿਹਤ ਦੇ ਹਵਾਲੇ ਨਾਲ ਕੋਈ ਮਸਾਇਲ ਨੇ, ਕੋਈ ਉਹਨਾਂ ਨੂੰ ਰਹਿਨੁਮਾਈ ਚਾਹੀਦੀ ਹੈ, ਕੋਈ ਜਿਸ ਤਰ੍ਹਾਂ ਅਸੀਂ ਅੱਗੇ ਗੱਲ ਕਰਾਂਗੇ ਕਿ ਕਿਹੜੇ ਜ਼ਿਹਨੀ ਮਸਾਇਲ ਹੁੰਦੇ ਨੇ, ਉਸ ਹਵਾਲੇ ਨਾਲ ਮਾਹਿਰ ਨਫਸੀਆਤ ਜਿਹੜੇ ਆਪਣੀ ਖਿਦਮਤ ਸਰ ਅੰਜਾਮ ਦੇ ਰਹੇ ਨੇ। ਤੀਸਰਾ ਜਿਹੜਾ ਉੱਥੇ ਕੰਪੋਨੈਂਟ ਹੈਗਾ ਉਹ ਮੋਬਾਈਲ ਸਰਵਿਸ ਯੂਨਿਟ ਹੈਗਾ ਸਾਡੇ ਮਹਿਕਮੇ ਦਾ, ਔਰ ਮੋਬਾਈਲ ਸਰਵਿਸ ਜਿਹੜਾ ਯੂਨਿਟ ਹੈਗਾ ਉਹ ਡਿਫਰੈਂਟ ਜਗ੍ਹਾ ਤੇ ਜਾ ਕੇ ਕੈਂਪਸ ਕਰਦਾ ਹੈ, ਲਾਹੌਰ ਤੇ ਜਾਂ ਪੂਰੇ ਸੂਬੇ ਦੇ ਵਿੱਚ ਇਹ ਪ੍ਰੋਜੈਕਟ ਮੌਜੂਦ ਹੈਗਾ। ਤੇ ਜਿੱਥੇ ਲੋਕ ਸਾਨੂੰ ਨਹੀਂ ਆ ਸਕਦੇ ਜਾਂ ਜਿੱਥੇ ਸਾਡੇ ਦਫ਼ਾਤਰ ਨਹੀਂ ਮੌਜੂਦ ਹੈਗੇ, ਉਨ ਏਰੀਆਜ਼ ਦੇ ਵਿੱਚ ਜਾਂਦੇ ਨੇ, ਕੈਂਪਸ ਖਾਸ ਤੌਰ ਤੇ ਦੂਰ ਦਰਾਜ਼ ਇਲਾਕਿਆਂ ਵਾਸਤੇ ਮੋਬਾਈਲ ਯੂਨਿਟ ਬੜਾ ਕਾਰਾਮਦ ਹੈ, ਖਾਸ ਤੌਰ ਤੇ ਖਵਾਤੀਨ ਦੇ ਵੱਲ ਨਾਲ ਵੀ, ਕਿ ਜਿਹੜੀਆਂ ਘਰੋਂ ਬਾਹਰ ਨਹੀਂ ਨਿਕਲ ਸਕਦੀਆਂ ਜਾਂ ਜਿਨ੍ਹਾਂ ਕੋਲ ਸੋਰਸ ਨਹੀਂ ਨੇ। ਬਿਲਕੁਲ, ਤੇ ਉਹਦੇ ਵਿੱਚ ਇੱਕ ਡਾਕਟਰ ਮੌਜੂਦ ਹੁੰਦੇ ਨੇ ਔਰ ਉਹਨਾਂ ਦੇ ਨਾਲ ਅਮਲਾ ਹੁੰਦਾ ਹੈ ਜਿਹੜਾ ਖਵਾਤੀਨ ਨੂੰ ਮਿਲਦਾ ਹੈ, ਕੈਂਪਸ ਕਰਦਾ ਹੈ, ਤੇ ਖਾਨਦਾਨੀ ਮਨਸੂਬਾਬੰਦੀ ਜਾਂ ਆਮ ਤੌਰ ਤੇ ਜਿਸਮਾਨੀ ਸਿਹਤ ਦੇ ਹਵਾਲੇ ਨਾਲ ਜਿਹੜੇ ਮਸਾਇਲ ਹੋਣ, ਦਵਾਈਆਂ ਦਿੱਤੀਆਂ ਜਾਂਦੀਆਂ ਨੇ, ਤੇ ਨਾਲ ਹੀ ਨਾਲ ਉਹਨਾਂ ਨੂੰ ਇਹ ਤਰੀਕੇ ਵੀ ਫਰਾਹਮ ਕੀਤੇ ਜਾਂਦੇ ਨੇ। ਤੇ 3 ਕੰਪੋਨੈਂਟਸ ਹੈਗੇ ਨੇ ਜਿਹੜਾ ਫੈਮਿਲੀ ਹੈਲਥ ਕਲੀਨਿਕਸ ਜਿਹੜੇ ਬੁਨਿਆਦੀ ਸਹੂਲਤਾਂ ਇਹ ਨੇ ਕਿ ਜਿਹੜੀਆਂ ਫੈਮਿਲੀ ਕਲੀਨਿਕਸ ਦੇ ਵਿੱਚ ਜਿਹੜਾ ਮਹਿਕਮਾ ਬਹਿਬੂਦ ਆਬਾਦੀ ਪੰਜਾਬ ਵੱਲੋਂ ਲੋਕਾਂ ਵਾਸਤੇ ਫਰਾਹਮ ਕੀਤੀਆਂ ਜਾ ਰਹੀਆਂ ਨੇ, ਤੇ ਉਮੀਦ ਹੈ ਕਿ ਸੁਣਨ ਵਾਲਿਆਂ ਦੀ ਮਾਲੂਮਾਤ 'ਚ ਲਾਜ਼ਮੀ ਇਜ਼ਾਫਾ ਹੋਇਆ ਹੋਵੇਗਾ। ਤੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ, ਇਸ ਤੋਂ ਬਾਅਦ ਫਿਰ ਹਾਜ਼ਰ ਹੋਣੇ। ਵੈਲਕਮ ਬੈਕ ਜੀ, ਇੱਕ ਵਾਰੀ ਫਿਰ ਤੁਹਾਨੂੰ ਜੀ ਆਇਆਂ ਨੂੰ ਆਖਾਂਗੇ FM 95 ਪੰਜਾਬ ਰੰਗ ਔਰ ਪਲਾਗ ਸਟੂਡੀਓ ਤੋਂ। ਅੱਜ ਮੇਰੇ ਨਾਲ ਸਟੂਡੀਓ 'ਚ ਮਾਹਿਰ ਨਫਸੀਆਤ ਅੰਜ਼ਾ ਜਾਵੇਦ ਸਾਹਿਬਾ ਮੌਜੂਦ ਨੇ, ਜਿਨ੍ਹਾਂ ਨਾਲ ਬੜੀ ਹੀ ਕਾਰਾਮਦ ਗੁਫ਼ਤਗੂ ਜਿਹੜੀ ਉਹ ਚੱਲ ਰਹੀ ਹੈ। ਡਾਕਟਰ ਸਾਹਿਬਾ, ਅਗਲਾ ਸਵਾਲ ਤੁਹਾਡੇ ਕੋਲ ਇਹ ਵੇ ਕਿ ਲੋਕ ਜਿਹੜੇ ਨੇ ਉਹ ਪ੍ਰਾਈਵੇਟ ਤੇ ਮਹਿੰਗੇ ਕਲੀਨਿਕਾਂ 'ਚ ਜਾਂਦੇ ਨੇ, ਜਿਵੇਂ ਤੁਸੀਂ ਗੱਲ ਕੀਤੀ, ਖਾਸ ਤੌਰ ਤੇ ਅਗਰ ਅਸੀਂ ਜ਼ਿਹਨੀ ਮਸਲਿਆਂ ਦੇ ਵੱਲ, ਪਹਿਲੀ ਗੱਲ ਤੇ ਹੈ ਕਿ ਲੋਕ ਜ਼ਿਹਨੀ ਮਸਲਿਆਂ ਨੂੰ ਮਸਲਾ ਸਮਝਦੇ ਵੀ ਨਹੀਂ, ਇਹ ਵੀ ਇੱਕ ਗੱਲ ਅਸੀਂ ਕਰਾਂਗੇ। ਦੂਸਰਾ ਇਹ ਵੀ ਕਿ ਅਗਰ ਕਿਸੇ ਨੂੰ ਇਹ ਮਸਲਾ ਹੋ ਜਾਂਦਾ ਹੈ ਜਾਂ ਅਗਰ ਕੋਈ ਸਮਝਦਾ ਹੈ ਕਿ ਮੈਨੂੰ ਕਿਸੇ ਮਾਹਿਰ ਨਫਸੀਆਤ ਕੋਲ ਜਾਣਾ ਚਾਹੀਦਾ ਹੈ, ਤੇ ਉਹ ਪ੍ਰਾਈਵੇਟ ਕਲੀਨਿਕਸ ਰੁਖ ਕਰਦਾ ਹੈ, ਨਾ ਕਿ ਉਹ ਸਰਕਾਰੀ ਹਸਪਤਾਲਾਂ 'ਚ ਜਾਵੇ। ਤੇ ਤੁਸੀਂ ਕੀ ਸੁਣਨ ਵਾਲਿਆਂ ਨੂੰ ਬਰੀਫ ਕਰੋਗੇ, ਦੱਸੋਗੇ ਕਿ ਇਹਨਾਂ ਦੋਨਾਂ ਜਗ੍ਹਾ ਦੇ ਉੱਤੇ ਕੀ ਫਰਕ ਹੈ, ਕੀ ਮੁਆਜ਼ਨਾ ਕਰਦੇ ਹੋ, ਕੀ ਸਹੂਲਤਾਂ ਨੇ ਸਰਕਾਰੀ ਹਸਪਤਾਲਾਂ 'ਚ ਦਿਮਾਗੀ ਸਿਹਤ ਦੇ ਵੱਲ? ਜੀ, ਮਹਿਕਮੇ ਨੇ ਬੜੇ ਹੀ ਚੰਗੇ ਜਿਹੜੇ ਨੇ ਦਫ਼ਤਰ ਬਣਾ ਕੇ ਰੱਖੇ ਨੇ, ਜਿਹਨੂੰ ਅਸੀਂ ਸਰਵਿਸ ਡਿਲੀਵਰੀ ਆਊਟਲੈਟਸ ਕਹਿੰਦੇ ਹਾਂ। ਤੇ ਸਾਡਾ ਜਿਹੜਾ ਸੈਟਅਪ ਹੈ ਉਹ ਕਿਸੇ ਪ੍ਰਾਈਵੇਟ ਹਸਪਤਾਲਾਂ ਤੋਂ ਕੰਮ ਨਹੀਂ ਹੈਗਾ, ਨਾ ਹੀ ਪ੍ਰਾਈਵੇਟ ਕਲੀਨਿਕਸ ਤੋਂ ਕੰਮ ਹੈਗਾ। ਇਸ ਵਾਸਤੇ ਮੈਂ ਇਹ ਦੱਸਣਾ ਚਾਹਾਂਗੀ ਕਿ ਬਿਲਾ ਝਿਜਕ ਜਿਹੜਾ ਲੋਕੀ ਸਾਡੇ ਕੋਲ ਆਉਣ ਤੇ ਆ ਕੇ ਖੁਦ ਆਪਣੀ ਅੱਖਾਂ ਤੋਂ ਵੇਖਣ ਕਿ ਕੀ ਅਸੀਂ ਸੈਟਅਪ ਬਣਾਇਆ ਹੋਇਆ। ਇਹ ਸਭ ਤੋਂ ਵੱਡੀ ਗੱਲ ਹੈਗੀ ਹੈ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਅਗਰ ਅਸੀਂ ਜਿਸ ਤਰ੍ਹਾਂ ਅਸੀਂ ਡਾਕਟਰ ਦੇ ਬਾਰੇ ਕਹਿੰਦੇ ਹਾਂ ਕਿ ਫਲਾਣ ਡਾਕਟਰ ਨੇ ਮੈਨੂੰ ਸਹੀ ਤਰੀਕੇ ਨਾਲ ਚੈੱਕ ਨਹੀਂ ਕੀਤਾ ਜਾਂ ਉਹਨੇ ਟਾਈਮ ਨਹੀਂ ਦਿੱਤਾ ਜਾਂ ਉਹਨੇ ਵੇਖਿਆ ਨਹੀਂ, ਲੋਕ ਇਸ ਤਰ੍ਹਾਂ ਦੀ ਸ਼ਿਕਾਇਤ ਵੀ ਕਰਦੇ ਨੇ, ਤੇ ਇਹ ਵੀ ਆ ਕੇ ਸਾਨੂੰ ਜੱਜ ਕਰ ਸਕਦੇ ਨੇ ਕਿ ਕਿਸ ਤਰ੍ਹਾਂ ਦੀ ਕੰਪੀਟੈਂਸੀ ਦੇ ਉੱਥੇ ਮਾਹਿਰ ਨਫਸੀਆਤ ਮੌਜੂਦ ਨੇ ਜਾਂ ਡਾਕਟਰ ਮੌਜੂਦ ਨੇ। ਤੇ ਮਾਹਿਰ ਨਫਸੀਆਤ ਨੂੰ ਆ ਕੇ ਤੁਸੀਂ ਵੇਖੋ ਕਿ ਅਸੀਂ ਪੂਰਾ ਟਾਈਮ ਦਾ ਖਿਆਲ ਰੱਖਦੇ ਹਾਂ, ਜਿਹੜੀ ਅਪਾਇੰਟਮੈਂਟਸ ਦਿੱਤੀ ਜਾਂਦੀਆਂ ਨੇ ਅਸੀਂ ਉੱਥੇ ਮੌਜੂਦ ਹੁੰਦੇ ਹਾਂ, ਕੋਈ ਇੰਤਜ਼ਾਰ ਨਹੀਂ ਕਰਨਾ ਪੈਂਦਾ। ਅਸੀਂ ਸਟੈਪ ਬਾਈ ਸਟੈਪ ਹਰ ਤਰੀਕਾ ਜਿਹੜਾ ਉਹਨੂੰ ਗਾਈਡ ਕਰਨੇ ਆ ਤਾਂ ਕਿ ਲੋਕੀ ਉਸ ਟਾਈਮ ਤੇ ਆਉਣ ਜਿੱਥੇ ਅਸੀਂ ਮੌਜੂਦ ਹਾਂ। ਅੱਛਾ, ਮੇਰੇ ਜ਼ਿਹਨ 'ਚ ਇੱਕ ਸਵਾਲ ਆਇਆ ਕਿ ਸਾਈਕੈਟਰਿਸਟ और साइकोलॉजिस्ट
ਇਹ ਟਰਮਸ ਬੜੀਆਂ ਹਾਂ, ਯੂਜ਼ ਹੁੰਦੀਆਂ ਨੇ, ਹਾਂ। ਇਹਨਾਂ ਦੋਵਾਂ ਦੇ ਵਿੱਚ ਕੀ ਫਰਕ ਹੈ ਜਰਾ ਸੁਣਨ ਵਾਲਿਆਂ ਨੂੰ ਦੱਸੋ। ਠੀਕ ਹੈ, ਤੇ ਤੀਸਰਾ ਜਿਹੜਾ ਪੁਆਇੰਟ ਸੀ ਉਹ ਇਹ ਹੈਗਾ ਸੀ ਕਿ ਮੁਫਤ ਤੁਹਾਡੀ ਜੇਬ ਦੇ ਉੱਤੇ ਕੋਈ ਬੋਝ ਨਹੀਂ ਬਿਲਕੁਲ। ਪਵੇਗਾ। ਦੂਸਰਾ ਪਰਚੀ ਕੋਈ ਬਣਵਾਣੀ ਨਹੀਂ ਪੜਦੀ, ਜਿਸ ਤਰ੍ਹਾਂ ਅੱਛਾ। ਹਸਪਤਾਲਾਂ ਹਾਂ ਦੇ ਵਿੱਚ ਲੰਬੀਆਂ ਪਹਿਲੇ ਜਾ ਲਾਈਨਾਂ ਕੇ ਲੋਕ ਲੰਬੀ ਇਹ ਹੀ ਡਰ ਹੈ ਨਾ ਲੋਕਾਂ ਕੇ ਟਾਈਮ ਵੇਸਟ ਟਾਈਮ ਹੋਏਗਾ, ਹੁੰਦਾ ਹੈ। ਤੇ ਸਾਡੇ ਕੋਲ ਆਉਣ ਵਾਸਤੇ ਸਾਡਾ ਜਿਹੜਾ ਦਫ਼ਤਰ ਹੈ ਉੱਥੇ ਆਉਣ ਵਾਸਤੇ ਨਾ ਹੀ ਕੋਈ ਪਰਚੀ ਬਣਾਣੀ ਹੈ, ਨਿਕਲਾ ਦਾ ਸੈਟਅਪ ਹੈ ਬਿਲਕੁਲ ਅਲੱਗਾ ਬਾਕੀ setup ਹੈ। ਮਤਲਬ ਕਹਿ ਲਓ ਕਿ ਹਸਪਤਾਲ ਦੇ ਨਾਲ- ਅੰਦਰ ਮੌਜੂਦ ਹੈ, ਲੇਕਿਨ ਹਸਪਤਾਲ ਨਾਲ ਕੋਈ ਬਿਲਕੁਲ ਦੂਸਰੀ ਅਲੱਗਾ। ਇੰਤਜ਼ਾਮੀ ਤਾਲੁਕ ਇਸ ਵਾਲੇ ਨਾਲ ਨਹੀਂ ਹੈ ਨਹੀਂ ਕਿ ਹੈਗਾ, ਲਾਈਨ ਬਿਲਕੁਲ। ਲੱਗੇਗੀ, ਪਰਚੀ ਬਣਵਾਣੀ ਬਿਲਕੁਲ। ਪਏਗੀ, ਕੋਈ ਤੇ ਤੁਹਾਨੂੰ ਨਾਲੇ ਇੰਤਜ਼ਾਰ ਮੁਫ਼ਤ ਹੈ। ਕਰਨਾ ਪਵੇਗਾ। ਮੁਫਤ ਹੈ, ਸਭ ਤੋਂ ਵੱਡੀ ਗੱਲ ਠੀਕ ਹੈ। ਤੇ ਇਸ ਵਾਸਤੇ ਲੋਕੀ ਆਉਣ ਤੇ ਉਹਨਾਂ ਨੂੰ ਸਾਨੂੰ ਇਸਤੇਮਾਲ ਕਰਨਗੇ ਇਸ ਚੀਜ਼ ਨੂੰ, ਤੇ ਫੇਰ ਹੀ ਉਹਦੇ ਬਾਰੇ ਕੁਝ ਕਹਿ ਸਕਦੇ ਜੀ, ਨੇ। ਤੇ ਬਿਲਕੁਲ। ਮੈਂ ਇਹੀ ਕਹਾਂਗੀ ਕਿ ਸਾਡੇ ਸੈਂਟਰ ਦੇ ਉੱਤੇ ਆਉਣ ਤੇ ਇਸ ਖਿਦਮਤ ਤੋਂ ਫਾਇਦਾ ਉਠਾਉਣ। ਦੂਸਰਾ ਤੁਸੀਂ ਸਵਾਲ ਕੀਤਾ कि माहिर नफ्सियात यानी कि साइकेट्रिस्ट और साइकोलॉजिस्ट में क्या फ़र्क होता है, तो ਇਹ ਬੜਾ ਹੀ ਅਹਿਮ ਸਵਾਲ ਹੈਗਾ, ਲੋਕਾਂ ਨੂੰ ਨਹੀਂ ਨਹੀਂ ਪਤਾ ਪਤਾ। ਇਹਨਾਂ ਦੇ ਵਿੱਚ ਕੀ ਫਰਕ ਹੁੰਦਾ। ਸਾਈਕੈਟਰਿਸਟ ਜਿਹੜਾ ਹੈ MBBS ਡਾਕਟਰ ਹੈ, ਉਹਨੇ 5 ਸਾਲਾ MBBS ਦੀ ਤਾਲੀਮ ਹਾਸਿਲ ਕੀਤੀ ਹੈ, ਉਹਦੇ ਬਾਅਦ ਉਹਨੇ ਹਾਊਸ ਜੌਬ ਕੀਤੀ ਹੈ, ਨਾਲ ਹੀ ਨਾਲ ਉਸ ਤੋਂ ਬਾਅਦ ਉਹਨੇ ਨਫਸਿਆਤ ਦੇ ਵਿੱਚ ਸਪੈਸ਼ਲਾਈਜ਼ ਕੀਤਾ ਤੇ ਫਿਰ ਉਹ ਕੰਸਲਟੈਂਟ ਸਾਈਕੈਟਰਿਸਟ ਬਣ ਗਿਆ ਔਰ ਇਮਤਿਹਾਨ ਪਾਸ ਕੀਤੇ ਨੇ। ਅੱਛਾ ਠੀਕ ਹੈ। ਸਾਈਕੋਲੋਜਿਸਟ ਜਿਹੜਾ ਹੈ ਉਸ ਤੋਂ ਫਰਕ ਹੈ ਕਿ ਉਹਦੀ ਜਿਹੜੀ ਤਾਲੀਮੀ ਕਾਬਲੀਅਤ ਹੈ, ਉਹਨੇ 16 ਸਾਲ ਦੀ ਤਾਲੀਮ ਹਾਸਿਲ ਕੀਤੀ ਹੈ ਨਫਸਿਆਤ ਦੇ ਵਿੱਚ, ਤੇ ਨਾਲ ਫਿਰ ਕਲੀਨਿਕਲ ਸਾਈਕੋਲੋਜੀ ਦੇ ਉੱਤੇ ਸਪੈਸ਼ਲਾਈਜ਼ ਕੀਤਾ ਹੈ, ਤੇ 18 ਸਾਲ ਦੀ ਐਜੂਕੇਸ਼ਨ ਦੇ ਬਾਅਦ ਉਹ ਮਾਹਿਰ ਨਫਸਿਆਤ ਕਹਿਲਾਉਂਦਾ ਹੈ ਤੇ ਪ੍ਰੈਕਟਿਸ ਕਰ ਸਕਦਾ ਹੈ। ਇੱਕ ਤੇ ਤਾਲੀਮ ਦਾ ਫਰਕ ਹੈਗਾ, ਦੂਸਰੀ ਜਿਹੜੀ ਚੀਜ਼ ਹੈ ਉਹਦਾ ਤਰੀਕਾ ਇਲਾਜ ਦਾ ਫਰਕ ਹੈ। ਸਾਈਕੈਟਰਿਸਟ ਦਾ ਕੰਮ ਹੈਗਾ ਹੈ, ਜਦੋਂ ਤੁਸੀਂ ਸਾਈਕੈਟਰਿਸਟ ਦੇ ਕੋਲ ਜਾਂਦੇ ਹੋ ਤੇ ਤੁਸੀਂ ਦੱਸਦੇ ਹੋ ਕਿ ਮੈਨੂੰ ਉਦਾਸੀ ਹੋ ਰਹੀ ਹੈ, ਮਾਯੂਸੀ ਹੋ ਰਹੀ ਹੈ, ਨੀਂਦ ਨਹੀਂ ਆ ਰਹੀ, ਸਰ ਦਰਦ ਰਹਿੰਦਾ ਹੈ, ਭੁੱਖ ਨਹੀਂ ਲੱਗ ਰਹੀ, ਜ਼ਿੰਦਗੀ ਮੁਸ਼ਕਿਲ ਹੋਈ ਹੈ, ਜ਼ਿੰਦਗੀ ਚੰਗੀ ਨਹੀਂ ਲੱਗ ਰਹੀ ਹੈ, ਤੇ ਉਹਦਾ ਕੰਮ ਹੈਗਾ ਅਲਾਮਾਤ ਸੁਣਨਾ ਤੇ ਤੁਹਾਨੂੰ ਦਵਾਈ ਦੇਣਾ। ਉਹ ਦਵਾਈ ਦੇ ਮਾਹਿਰ ਨਫਸਿਆਤ ਜਿਹੜਾ ਸਾਈਕੋਲੋਜਿਸਟ ਹੁੰਦਾ ਹੈ, ਉਹਦਾ ਕੰਮ ਹੈ ਕਿ ਇਹ ਸਾਰੀ ਅਲਾਮਾਤ ਸੁਣਨਾ, ਉਹਦੀ ਡਿਟੇਲ ਹਿਸਟਰੀ ਲੈਣਾ ਕਿ ਇਹ ਜਜ਼ਬਾ ਉਹਦੇ ਵਿੱਚ ਪੈਦਾ ਕਿਸ ਨਾਲ ਹੋਇਆ, ਉਹਦੀ ਕਿਆ ਹਾਲਾਤ ਇਹੋ ਜਿਹੇ ਬਣੇ ਕਿ ਬੰਦਾ ਇਸ ਨਹਿਜ ਤੇ ਪਹੁੰਚ ਗਿਆ ਕਿ ਉਹਨੂੰ ਕੋਈ ਵੀ ਇਹ ਜ਼ਹਿਨੀ ਬਿਮਾਰੀ ਜਾਂ ਜ਼ਹਿਨੀ ਮਸਲੇ ਦਾ ਸ਼ਿਕਾਰ ਹੋ ਰਿਹਾ ਹੈ, ਤੇ ਉਹ ਥੈਰੇਪੀ ਦੇ ਜ਼ਰੀਏ ਇਲਾਜ ਕਰਦਾ ਹੈ। अब ਹੁਣ ਥੈਰੇਪੀ ਕੀ ਹੁੰਦੀ ਹੈ? ਥੈਰੇਪੀ ਬਾਤਚੀਤ ਕਰਨ ਦਾ ਇੱਕ ਮਖਸੂਸ ਤਰੀਕਾ ਇਲਾਜ ਹੈ। ਕਾਉਂਸਲਿੰਗ ਜਿਹਨੂੰ ਕਿਹਾ ਜਾਂਦਾ ਹੈ। ਕਾਉਂਸਲਿੰਗ ਦੇਖੋ, ਕਾਉਂਸਲਿੰਗ ਵੀ ਕਹਿ ਸਕਦੇ ਹੋ, ਕਾਉਂਸਲਿੰਗ ਵੀ ਇੱਕ ਅਹਿਮ ਜੁਜ਼ ਹੈਗਾ ਥੈਰੇਪੀ ਦਾ, ਲੇਕਿਨ ਥੈਰੇਪੀ ਇੱਕ ਵੱਡੀ ਚੀਜ਼ ਹੈਗੀ ਹੈ, ਉਹਦਾ ਇੱਕ ਜੁਜ਼ ਹੁੰਦਾ ਹੈ ਕਾਉਂਸਲਿੰਗ। ਥੈਰੇਪੀ ਦੇ ਜ਼ਰੀਏ ਮਿਸਾਲ ਦੇ ਤੌਰ 'ਤੇ ਸਾਨੂੰ ਬੁਖਾਰ ਹੁੰਦਾ, ਅਸੀਂ ਪੈਨਾਡੋਲ ਲੈਂਦੇ ਹਾਂ, ਤੇ ਇਸ ਨਾਲ ਥੈਰੇਪੀ ਦੇ ਵਿੱਚ ਅਗਰ ਉਦਾਸੀ ਹੋ ਰਹੀ ਹੈ, ਉਹਦੀ ਕੁਝ ਵਰਜ਼ਿਸ਼ਾਂ ਨੇ, ਕੁਝ ਟੈਕਨੀਕਸ ਹੈਗੀਆਂ ਨੇ ਜਿਹੜਾ ਅਸੀਂ ਸਿਖਾਉਂਦੇ ਹਾਂ ਬੰਦੇ ਨੂੰ, ਤਾਂ ਕਿ ਉਹ ਆਪਣੀ ਇਸ ਕੈਫੀਅਤ ਤੋਂ ਨਿਕਲ ਸਕੇ। ਤੇ ਉਹ ਲੰਬਾ ਪ੍ਰੋਸੈਸ ਹੈ, ਜ਼ਹਿਨ ਡਾਇਵਰਟ ਕਰ ਜ਼ਿਹਨ ਨੂੰ ਬਦਲ ਸਕੇ, ਆਪਣੇ ਰਵੱਈਏ ਨੂੰ ਬਦਲ ਸਕੇ, ਆਪਣੀ ਸ਼ਖਸੀਅਤ ਨੂੰ ਬਦਲ ਸਕੇ, ਤਾਂ ਕਿ ਉਹ ਇੱਕ ਬਿਹਤਰ ਜ਼ਿੰਦਗੀ ਗੁਜ਼ਾਰ ਸਕੇ। ਤੇ ਆਮ ਤੌਰ ਦੇ ਵਿੱਚ ਹਸਪਤਾਲਾਂ ਦੇ ਵਿੱਚ ਜਿਹੜਾ ਸੈਟਅਪ ਹੁੰਦਾ ਹੈ ਨਫਸਿਆਤ ਦਾ ਜਾਂ ਨਫਸਿਆਤ ਦੇ ਡਿਪਾਰਟਮੈਂਟ ਦਾ, ਉਹ ਇਹ ਹੁੰਦਾ ਹੈ ਕਿ ਸਾਈਕੈਟਰਿਸਟ ਪਹਿਲੇ ਚੈੱਕ ਕਰਦਾ ਹੈ ਤੇ ਉਹਦੇ ਬਾਅਦ ਉਹ ਰੈਫਰ ਕਰ ਦਿੰਦਾ ਹੈ ਕਿ ਤੁਸੀਂ ਸੈਸ਼ਨਸ ਲਵੋ ਸਾਈਕੋਲੋਜਿਸਟ ਕੋਲੋਂ ਜਾ ਕੇ। ਤੇ ਸਾਈਕੋਲੋਜਿਸਟ ਜਿਹੜਾ ਹੈ ਉਹਨੇ ਥੈਰੇਪੀ ਦੇਣੀ ਹੈ, ਔਰ ਸਾਈਕੈਟਰਿਸਟ ਜਿਹੜਾ ਹੁੰਦਾ ਹੈ ਉਹਨੇ ਦਵਾਈ ਦੇਣੀ ਹੈ। ਦੋਨਾਂ ਦੇ ਬਿਲਕੁਲ ਇਮਤਜ਼ਾਜ ਦੇ ਨਾਲ ਇੱਕ ਬੰਦਾ ਠੀਕ ਹੋ ਸਕਦਾ ਹੈ। ਔਰ ਨਾਲ ਹੀ ਨਾਲ ਇਹਦੇ ਵਿੱਚ ਬੜਾ ਜਿਹੜਾ ਫੈਕਟਰ ਹੈ ਉਹ ਇਹ ਵੀ ਹੈਗਾ ਕਿ ਜਿਹੜੀ ਮਸਲੇ ਦੀ ਨੌਈਅਤ ਹੈ ਉਹਦੇ ਉੱਤੇ ਡਿਪੈਂਡ ਕਰਦਾ ਹੈ ਕਿ ਕਿਆ ਸਿਰਫ ਦਵਾਈਆਂ ਇਸਤੇਮਾਲ ਹੋਣਗੀਆਂ, ਯਾਨੀ ਕਿ ਸਿਰਫ ਦਵਾਈ ਦੇ ਜ਼ਰੀਏ ਇਲਾਜ ਹੋਏਗਾ। ਕਈ ਦਫਾ ਮਸਲਾ ਇੰਨਾ ਸਵੇਰ ਹੁੰਦਾ ਹੈ, ਇੰਨਾ ਸ਼ਦੀਦ ਹੁੰਦਾ ਹੈ ਕਿ ਉਹਦੇ ਵਿੱਚ ਬੰਦਾ ਇਸ ਕਾਬਲ ਹੀ ਨਹੀਂ ਹੈ ਕਿ ਉਹ ਬੈਠ ਕੇ ਕੋਈ ਥੈਰੇਪੀ ਲੈ ਸਕੇ ਜਾਂ ਗੱਲਬਾਤ ਕਰ ਸਕੇ। ਤਾਂ ਉਸ ਵੇਲੇ ਅਸੀਂ ਫਿਰ ਉਹਨੂੰ ਕਹਿੰਦੇ ਹਾਂ ਕਿ ਤੁਸੀਂ ਸਾਈਕੈਟਰਿਸਟ ਦੇ ਕੋਲ ਜਾਵੋ ਤੇ ਪਹਿਲੇ ਦਵਾਈ ਖਾਵੋ ਤੇ ਆਪਣੇ ਆਪ ਨੂੰ ਸਟੇਬਲ ਕਰੋ। ਉਹ ਦਵਾਈ ਖਾਂਦਾ ਹੈ, ਉਸ ਤੋਂ ਬਾਅਦ ਫਿਰ ਉਹ ਸਾਡੇ ਕੋਲ ਥੈਰੇਪੀ ਵਾਸਤੇ ਆਉਂਦਾ। ਅਸੀਂ ਥੈਰੇਪੀ ਕਰਨੇ ਆ ਤੇ ਉਹ ਬਿਹਤਰ ਹੋ ਜਾਂਦਾ ਹੈ, ਤੇ ਦਵਾਈਆਂ ਫਿਰ ਆਹਿਸਤਾ ਆਹਿਸਤਾ ਖਤਮ ਕੀਤੀਆਂ ਲੋਕਾਂ 'ਚ ਬਹੁਤ ਹੁੰਦਾ ਹੈ ਨਾ ਕਿ ਅਸੀਂ ਮਤਲਬ ਇਹੋ ਜਿਹਾ ਕੋਈ ਦਿਮਾਗੀ ਹਵਾਲੇ ਨਾਲ ਜਾਂ ਨਫਸੀਆਤੀ ਵੱਲੋਂ ਕੋਈ ਮਸਲਾ ਡਾਕਟਰ ਕੋਲ ਲੈ ਕੇ ਜਾਵਾਂਗੇ ਤੇ ਸਾਨੂੰ ਦਵਾਈਆਂ ਲੱਗ ਜਾਣਗੀਆਂ, ਜਾਂ ਲੋਕ ਜਿਹੜਾ ਉਹ ਕਹਿਣਗੇ ਕਿ ਇਹ ਜੀ ਪਾਗਲ ਹੈ, ਜਿਹੜਾ ਮੈਂ ਆਮ ਜਿਹੜੀ ਟਰਮ ਯੂਜ਼ ਹੁੰਦੀ ਹੈ ਕਿ ਪਾਗਲ ਹੈ ਜੀ, ਇਹ ਬੰਦਾ ਪਾਗਲ ਹੈ ਜੀ। ਆ ਖੁਦ ਵੀ ਮਰੀਜ਼ ਹੀ ਕਹਿੰਦਾ ਕਿ ਮੈਂ ਕੋਈ ਪਾਗਲ ਹਾਂ ਕਿ ਮੈਂ ਇਸ ਡਾਕਟਰ ਕੋਲ ਜਾਵਾਂ। ਇਹ ਬਹੁਤ ਵੱਡੀ ਇੱਕ ਜਿਹੜੀ ਸਾਡੇ ਅੰਦਰ ਮਿੱਥ ਜਿਹੜੀ ਹੈ ਪਾਈ ਜਾਂਦੀ ਹੈ ਸਾਡੇ ਮੁਆਸ਼ਰੇ 'ਚ। ਬਿਲਕੁਲ ਇਸ ਤਰ੍ਹਾਂ ਹੀ ਹੈ। ਔਰ ਨਾਲ ਹੀ ਨਾਲ ਫਿਰ ਇਹ ਵੀ ਹੁੰਦਾ ਹੈ ਕਿ ਅਗਰ ਸਿਰਫ ਮਸਲਾ ਸਿਰਫ ਥੈਰੇਪੀ ਨਾਲ ਠੀਕ ਹੋ ਸਕਦਾ ਹੈ ਤੇ ਅਸੀਂ ਉੱਥੇ ਇਹੀ ਕਹਿੰਦੇ ਹਾਂ ਕਿ ਸਿਰਫ ਥੈਰੇਪੀ ਲਵੋ। ਫॉर एग्जांपल अगर किसी बच्चे ਦੀ ਉਮਰ ਕਮ ਹੈਗੀ ਹੈ, ਠੀਕ ਹੈ, ਉਹ ਟੀਨੇਜਰ ਹੈਗਾ, ਕੋਈ 13 14 15 ਜਾਂ 16 17 ਸਾਲ ਦਾ ਮੁੰਡਾ ਜਾਂ ਕੋਈ ਬੱਚੀ ਹੈਗੀ ਹੈ, ਤੇ ਨਾਲ ਹੀ ਨਾਲ ਅਸੀਂ ਉੱਥੇ ਇਹੀ ਚਾਹਾਂਗੇ ਕਿ ਉਹ ਥੈਰੇਪੀ ਦੇ ਜ਼ਰੀਏ ਬਿਹਤਰ ਹੋ ਜਾਵੇ। ਮਤਲਬ ਤੁਹਾਡੇ ਕੋਲ ਕੋਈ ਮਰੀਜ਼ ਆਂਦਾ ਤੇ ਤੁਹਾਨੂੰ ਮਤਲਬ ਉਹਦੀਆਂ ਅਲਾਮਾਤ ਤੋਂ ਜੱਜ ਹੋ ਸਕਦਾ ਹੈ ਕਿ ਇਹਨੂੰ ਕਿਹਦੀ ਪਹਿਲੇ ਜ਼ਰੂਰਤ ਹੈ। ਬਿਲਕੁਲ ਅਲਾਮਾਤ ਵੇਖਨੇ ਆ ਸਾਨੂੰ, ਜਿਸ ਤਰ੍ਹਾਂ ਜਿਸਮਾਨੀ ਜਿਹੜਾ ਕੋਈ ਮਸਲਾ ਹੁੰਦਾ ਹੈ ਅਸੀਂ ਉਹਦਾ ਟੈਸਟ ਕਰਾਉਂਦੇ ਹਾਂ, ਸ਼ੂਗਰ ਦਾ ਟੈਸਟ ਕਰਾ ਲਓ, ਖੂਨ ਦਾ ਟੈਸਟ ਕਰਾ ਲਓ, ਯੂਰਿਨ ਦਾ ਟੈਸਟ ਕਰਾ ਲਓ। ਇਸੇ ਤਰ੍ਹਾਂ ਮਾਹਿਰ ਨਫਸੀਆਤ ਦੇ ਕੁਝ ਲਿਖਣ ਪਰਤ ਵਾਲੇ
ਟੈਸਟ ਹੁੰਦੇ ਨੇ, ਅਸੀਂ ਉਹ ਟੈਸਟ ਵੀ ਕਰਨੇ ਆ। ਸਾਡੇ ਡਿਫਰੈਂਟ ਤਰੀਕੇ ਹੁੰਦੇ ਨੇ ਜਿਹਦੇ ਵਿੱਚ ਅਸੀਂ ਸਿਵੈਰਿਟੀ ਜਾਂ ਸ਼ਿੱਦਤ ਦਾ ਇੱਕ ਅੰਦਾਜ਼ਾ ਲਗਾਉਂਦੇ ਆ ਕਿ ਬਿਮਾਰੀ ਦੀ ਸ਼ਿੱਦਤ ਕੀ ਹੈਗੀ ਹੈ। ਫਿਰ ਉਹਦੇ ਉੱਤੇ ਡਿਸਾਈਡ ਹੁੰਦਾ ਹੈ ਕਿ ਉਹਦੀ ਮੈਨੇਜਮੈਂਟ ਕੀ ਹੋਏਗੀ, ਉਹਨੂੰ ਥੈਰੇਪੀ ਦੀ ਜ਼ਰੂਰਤ ਹੈ, ਸਿਰਫ ਦਵਾਈਆਂ ਦੀ ਜ਼ਰੂਰਤ ਹੈ, ਦੋਨਾਂ ਦੀ ਜ਼ਰੂਰਤ ਹੈਗੀ ਹੈ। ਪਹਿਲਾਂ ਕੀ ਦੇਣਾ ਹੈ, ਪਹਿਲੇ ਥੈਰੇਪੀ ਦੇਣੀ ਹੈ ਜਾਂ ਦਵਾਈਆਂ ਦੇਣੀਆਂ ਹੈ, ਉਹਦੇ ਵਿੱਚ ਫਿਰ ਡਿਸਾਈਡ ਕੀਤਾ ਜਾਂਦਾ ਹੈ। ਬਹੁਤ ਹੀ ਅੱਛੀਆਂ ਗੱਲਾਂ ਹੋ ਰਹੀਆਂ ਨੇ ਜੀ। ਇੱਕ ਵਾਰ ਫਿਰ ਜੀ ਆਇਆਂ ਤੁਹਾਨੂੰ FM 95 ਪੰਜਾਬ ਰੰਗੋ ਫਲੈਗ ਸਟੂਡੀਓ ਤੋਂ। ਮੈਂ ਹਾਂ ਜੀ ਰਾਜਾ ਖਿਜ਼ਰ ਯੂਨਸ ਤੇ ਮੇਰੇ ਸਟੂਡੀਓ 'ਚ ਮਾਹਿਰ ਨਫਸੀਆਤ ਅੰਜ਼ਾ ਜਾਵੇਦ ਸਾਹਿਬਾ ਮੌਜੂਦ ਨੇ, ਜਿਹੜਾ ਕਿ ਮਹਿਕਮਾ ਬਹਿਬੂਦ ਆਬਾਦੀ ਪੰਜਾਬ ਦੇ ਤਾਉਨ ਨਾਲ ਲੋਕਾਂ ਦੀ ਖਿਦਮਤ ਕਰ ਰਹੀਆਂ ਨੇ ਤੇ ਬੜੀਆਂ ਅੱਛੀਆਂ ਉਹਨਾਂ ਨਾਲ ਗੱਲਾਂ ਹੋ ਰਹੀਆਂ। ਡਾਕਟਰ ਸਾਹਿਬਾ, ਹੁਣ ਮੈਨੂੰ ਤੁਸੀਂ ਦੱਸੋ ਕਿ ਜਿਸਮਾਨੀ ਸਿਹਤ ਕੀ ਹੁੰਦੀ ਹੈ ਤੇ ਜ਼ਿਹਨੀ ਸਿਹਤ ਕੀ ਹੈ, ਇਹਨਾਂ ਦੋਨਾਂ ਵਿੱਚ ਜਿਹੜਾ ਉਹ ਕੀ ਫਰਕ ਹੈ? ਹਾਂਜੀ, ਜਿਸਮਾਨੀ ਸਿਹਤ ਜਿਹੜੀ ਹੈ ਉਹ ਇਨਸਾਨ ਦੇ ਜਿਸਮ ਤੋਂ ਤਾਲੁਕ ਰੱਖਦੀ ਹੈ ਕਿ ਜਿਸਮ ਕਿੰਨਾ ਫਿਟ ਹੈਗਾ, ਤੁਸੀਂ ਕਿੰਨੇ ਫਿਟ ਹੈਗੇ ਹੋ, ਇਹ ਤੁਹਾਡੀ ਫਿਜ਼ੀਕਲ ਹੈਲਥ ਹੈਗੀ ਜਾਂ ਜਿਸਮਾਨੀ ਸਿਹਤ ਹੈਗੀ ਹੈ। ਨਾਲ ਹੀ ਨਾਲ ਕੀ ਤੁਹਾਡੇ ਨਾਲ ਮਤਲਬ ਕੋਈ ਡਿਜ਼ੀਜ਼ ਤੇ ਨਹੀਂ ਹੈਗੀ, ਕੋਈ ਬਿਮਾਰੀ ਤੇ ਨਹੀਂ ਹੈਗੀ। ਜਿਸ ਤਰ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਹੁੰਦਾ ਹੈ, ਸ਼ੂਗਰ ਹੁੰਦਾ ਹੈ ਜਾਂ ਹੋਰ ਬੜੀ ਕਿਸਮ ਦੀਆਂ ਬਿਮਾਰੀਆਂ ਹੈਗੀਆਂ, ਬੁਖਾਰ ਹੋ ਜਾਂਦਾ ਹੈ, ਨਜ਼ਲਾ ਜ਼ੁਕਾਮ ਹੈਗਾ ਜਾਂ ਕੋਈ ਮੁਹਲਿਕ ਬਿਮਾਰੀ ਹੋ ਜਾਂਦੀ ਹੈ, ਤੇ ਨਾ ਬਿਮਾਰੀਆਂ ਨਾ ਹੋਣ ਤੇ ਨਾਲ ਹੀ ਨਾਲ ਤੁਸੀਂ ਕਿੰਨੇ ਫਿਟ ਹੈਗੇ ਹੋ। ਹੁਣ ਫਿਟ ਹੋਣ ਤੋਂ ਕੀ ਮੁਰਾਦ ਹੈ ਕਿ ਤੁਹਾਨੂੰ ਨੀਂਦ ਠੀਕ ਆ ਰਹੀ ਹੈ, ਭੁੱਖ ਠੀਕ ਲੱਗ ਰਹੀ ਹੈ, ਤੁਸੀਂ ਆਪਣਾ ਵਜ਼ਨ ਠੀਕ ਹੈਗਾ, ਤੁਹਾਡੇ ਹੱਡੀਆਂ ਵਗੈਰਾ ਠੀਕ ਕੰਮ ਕਰ ਰਹੀਆਂ ਨੇ, ਤੇ ਇਹ ਸਾਰੀ ਚੀਜ਼ਾਂ ਜਿਸਮਾਨੀ ਸਿਹਤ ਦੇ ਅੰਦਰ ਆਉਂਦੀਆਂ। ਜ਼ਿਹਨੀ ਸਿਹਤ ਕੀ ਹੁੰਦੀ ਹੈ? ਜ਼ਿਹਨੀ ਸਿਹਤ ਜਿਹੜੀ ਹੈ ਇੱਕ ਇਨਸਾਨ ਦੀ ਕੈਫੀਅਤ ਦਾ ਨਾਂ ਹੈਗਾ, ਇੱਕ ਮੁਸਬਤ ਕੈਫੀਅਤ ਦਾ ਨਾਂ ਹੈ, ਜਿਹਦੇ ਵਿੱਚ ਇੱਕ ਇਨਸਾਨ ਆਪਣੀ ਤਮਾਮ ਜ਼ਿਹਨੀ ਸਲਾਹੀਅਤਾਂ ਤੇ ਨਾਲ ਹੀ ਨਾਲ ਸਮਾਜੀ ਸਲਾਹੀਅਤਾਂ ਨੂੰ ਭਰਪੂਰ ਤਰੀਕੇ ਨਾਲ ਇਸਤੇਮਾਲ ਕਰ ਪਾਉਂਦਾ ਹੈ, ਉਹਨੂੰ ਅਸੀਂ ਜ਼ਿਹਨੀ ਸਿਹਤ ਦਾ ਨਾਮ ਦਿੰਦੇ ਹਾਂ। ਹੁਣ ਜ਼ਿਹਨੀ ਸਲਾਹੀਅਤਾਂ ਦੇ ਵਿੱਚ ਕਿਹੜੀਆਂ ਸਲਾਹੀਅਤਾਂ ਆਉਂਦੀਆਂ ਨੇ? ਲੋਕਾਂ ਨਾਲ ਮਿਲਣ ਜੁਲਣ ਦੇ ਤਰੀਕੇ, ਮਨਫੀ ਸੋਚਣਾ, ਮੁਸਬਤ ਸੋਚਣਾ, ਜਜ਼ਬਾਤ ਦਾ ਇਜ਼ਹਾਰ ਕਰਨਾ, ਇਹ ਸਾਰੀ ਚੀਜ਼ਾਂ ਜ਼ਿਹਨੀ ਸਲਾਹੀਅਤਾਂ ਦੇ ਵਿੱਚ ਆਉਂਦੀਆਂ ਨੇ। ਸਮਾਜੀ ਸਿਹਤ ਕੀ ਹੁੰਦੀ ਹੈ ਕਿ ਇੱਕ ਬੰਦਾ ਲੋਕਾਂ ਨਾਲ ਕਿਸ ਤਰ੍ਹਾਂ ਮਿਲ ਰਿਹਾ ਹੈ, ਆਪਣਾ ਆਫਿਸ ਦੇ ਵਿੱਚ ਕਿਸ ਤਰ੍ਹਾਂ ਕੰਮ ਕਰ ਰਿਹਾ ਹੈ, ਰਵੱਈਆ ਕੀ ਹੈਗਾ, ਲੜਾਕਾ ਹੈ, ਪਿਆਰ ਮੁਹੱਬਤ ਕਰਨ ਵਾਲਾ, ਖੁਸ਼ ਅਖਲਾਕ ਹੈ। ਬਿਲਕੁਲ, ਤਾਂ ਜ਼ਿਹਨੀ ਸਿਹਤ ਦੇ ਵਿੱਚ ਇਹ ਦੋਨੋਂ ਚੀਜ਼ਾਂ ਆਉਂਦੀਆਂ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮੈਂਟਲ ਹੈਲਥ ਤੇ ਫਿਜ਼ੀਕਲ ਹੈਲਥ, ਯਾਨੀ ਜਿਸਮਾਨੀ ਸਿਹਤ ਤੇ ਜ਼ਿਹਨੀ ਸਿਹਤ ਦਾ ਆਪਸ ਦੇ ਵਿੱਚ ਕੀ ਤਾਲੁਕ ਹੈ? ਲੋਕਾਂ ਦਾ ਖਿਆਲ ਹੈ ਬਸ ਖਾ ਪੀ ਲਿਆ, ਦਵਾਈ ਖਾ ਲਈ ਤੇ ਜ਼ਿੰਦਗੀ ਜਿਹੜੀ ਹੈ ਉਹ ਠੀਕ ਗੁਜ਼ਰੇਗੀ। ਇਸ ਨਾਲ ਨਹੀਂ ਹੋਏਗਾ। ਅਗਰ ਤੁਹਾਡਾ ਜਿਸਮ ਬਿਮਾਰ ਹੁੰਦਾ ਹੈ, ਤੁਹਾਨੂੰ ਕੋਈ ਜਿਸਮਾਨੀ ਬਿਮਾਰੀ ਲਾਹਕ ਹੋ ਗਈ ਹੈ, ਤੇ ਤੁਸੀਂ ਵੇਖੋਗੇ ਕਿ ਤੁਸੀਂ ਜ਼ਿਹਨੀ ਤੌਰ ਤੇ ਅਪਸੈਟ ਹੋ ਜਾਂਦੇ। ਬਿਲਕੁਲ, ਖਾਸ ਤੌਰ ਤੇ ਅਗਰ ਉਹ ਬਿਮਾਰੀ ਲੰਬੀ ਚੱਲਦੀ ਹੈ, ਤੁਹਾਨੂੰ ਮੁਹਤਾਜੀ ਹੋ ਜਾਂਦੀ ਤੇ ਚਿੜਚਿੜਾਪਨ, ਗੁੱਸਾ ਜਿਹੜਾ ਉਹ ਆਉਣਾ ਸ਼ੁਰੂ ਹੋ ਜਾਂਦਾ, ਭੁੱਖ ਨਹੀਂ ਲੱਗਦੀ, ਜ਼ਿੰਦਗੀ ਚੰਗੀ ਨਹੀਂ ਲੱਗਦੀ ਕਿ ਵੀ ਮੈਂ ਠੀਕ ਨਹੀਂ ਹੋ ਰਿਹਾ, ਮੈਂ ਠੀਕ ਨਹੀਂ ਹੋ ਰਹੀ। ਇਸੇ ਤਰ੍ਹਾਂ ਅਗਰ ਤੁਹਾਨੂੰ ਕੋਈ ਜ਼ਿਹਨੀ ਤੌਰ ਤੇ ਕੋਈ ਟੈਨਸ਼ਨ ਹੈ, ਤੁਸੀਂ ਜ਼ਿਹਨੀ ਤਣਾਅ ਦਾ ਸ਼ਿਕਾਰ ਹੋ, ਤੁਹਾਡੇ ਨਾਲ ਕੋਈ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਨੇ ਕਿ ਤੁਸੀਂ ਡਿਪਰੈਸ ਹੋ ਰਹੇ ਹੋ ਜਾਂ ਉਦਾਸ ਹੋ ਰਹੇ ਹੋ, ਮਾਯੂਸ ਹੋ ਰਹੇ ਹੋ, ਤੇ ਤੁਹਾਡਾ ਜਿਸਮ ਜਿਹੜਾ ਹੈ ਉਹ ਜਵਾਬ ਦੇਣਾ ਸ਼ੁਰੂ ਕਰ ਦਿੰਦਾ ਹੈ। ਤੁਹਾਡੇ ਕੂਵਤ ਤੇ ਜਿਹੜਾ ਨਿਜ਼ਾਮ ਹੈਗਾ, ਕੂਵਤ ਮੁਦਾਫਿਅਤ ਦਾ, ਇਮਿਊਨਿਟੀ ਜਿਹੜੀ ਹੈ ਉਹ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੀ ਹੈ ਤੇ ਤੁਹਾਡਾ ਜਿਸਮ ਨੂੰ ਬਿਮਾਰੀਆਂ ਲੱਗ ਸਕਦੀਆਂ। ਤੇ ਇਸ ਵਾਸਤੇ ਜਿਸਮਾਨੀ ਸਿਹਤ ਖਰਾਬ ਹੋਈ ਤੇ ਜ਼ਿਹਨੀ ਸਿਹਤ ਨੇ ਆਟੋਮੈਟਿਕਲੀ ਖਰਾਬ ਹੋ ਜਾਣਾ। ਜ਼ਿਹਨੀ ਤੌਰ ਤੇ ਤੁਸੀਂ ਬਿਮਾਰ ਹੋ ਤੇ ਤੁਹਾਡੇ ਜਿਸਮ ਨੇ ਆਟੋਮੈਟਿਕਲੀ ਬਿਮਾਰ ਹੋ ਜਾਣਾ। ਤੇ ਇਸ ਵਾਸਤੇ ਦੋਵਾਂ ਸਿਹਤ ਦਾ ਠੀਕ ਹੋਣਾ ਬੜਾ ਜ਼ਰੂਰੀ ਹੈ, ਇਹਨਾਂ ਨੂੰ ਮੇਨਟੇਨ ਕਰਨਾ ਬੜਾ ਜ਼ਰੂਰੀ ਹੈ ਤੇ ਇਹਨਾਂ ਨੂੰ ਅਹਿਮੀਅਤ ਦੇਣਾ ਬਹੁਤ ਜ਼ਰੂਰੀ ਹੈ। ਜਿਵੇਂ ਤੁਸੀਂ ਦੱਸਿਆ ਕਿ ਜਦੋਂ ਇਨਸਾਨ ਦੀ ਇੱਕ ਜਿਸਮਾਨੀ ਸਿਹਤ ਖਰਾਬ ਹੁੰਦੀ ਹੈ ਤੇ ਉਹ ਫਿਰ ਜ਼ਿਹਨ ਤੇ ਵੀ ਅਸਰ ਕਰਦੀ ਹੈ ਤੇ ਫਿਰ ਉਹਦੇ ਵੀ ਅਸਰਾਤ ਹੁੰਦੇ ਨੇ। ਲੇਕਿਨ ਇੱਥੇ ਮੈਂ ਮੇਰੇ ਜ਼ਿਹਨ 'ਚ ਸਵਾਲ ਆਇਆ ਕਿ ਸਾਡੇ ਮੁਆਸ਼ਰੇ ਦੇ ਵਿੱਚ ਬਹੁਤ ਸੇ ਲੋਕ ਇਸ ਚੀਜ਼ ਦਾ ਸ਼ਿਕਾਰ ਹੁੰਦੇ ਨੇ, ਤੇ ਅਗਰ ਜਿਸਮਾਨੀ ਨਹੀਂ ਤੇ ਨਫਸਿਆਤੀ ਜਾਂ ਜ਼ਿਹਨੀ ਕੋਈ ਆਰਜ਼ੇ ਲਾਹਕ ਹੁੰਦੇ ਨੇ, ਤੇ ਲੋਕ ਜਿਹੜੇ ਨੇ ਉਹ ਫਿਰ ਜਾਦੂ ਟੂਨੇ ਔਰ ਦਮ ਦਰੂਦ ਵਾਲੇ ਪਾਸੇ ਜਾਂ ਇਸ ਪਾਸੇ ਚੱਲ ਪੈਂਦੇ ਨੇ ਕਿ ਜਿੰਨ ਸਾਇਆ, ਮਤਲਬ ਇਹੋ ਜਿਹੀਆਂ ਕਹਾਣੀਆਂ ਵੀ ਬੜੀਆਂ ਸਾਡੇ ਮੁਆਸ਼ਰੇ 'ਚ ਹੁੰਦੀਆਂ ਨੇ। ਤੇ ਇਸ ਅਵੇਅਰਨੈਸ ਪੈਦਾ ਕਰਨ ਵਾਸਤੇ ਲੋਕਾਂ ਦੇ ਵਿੱਚ ਮਹਿਕਮਾ ਕੀ ਕੰਮ ਕਰ ਰਿਹਾ? ਦੇਖੋ, ਇਹ ਅਵੇਅਰਨੈਸ ਆਗਾਹੀ ਜਿਹੜੀ ਹੈ ਬੜੀ ਜ਼ਰੂਰੀ ਹੈਗੀ ਹੈ। ਸਾਨੂੰ ਬਚਪਨ ਤੋਂ ਇਹ ਸਿਖਾਇਆ ਹੀ ਨਹੀਂ ਜਾਂਦਾ ਕਿ ਤੁਹਾਡੀ ਕੋਈ ਇਮੋਸ਼ਨਲ ਹੈਲਥ ਵੀ ਹੈਗੀ ਹੈ ਜਾਂ ਕੋਈ ਜ਼ਿਹਨੀ ਸਿਹਤ ਵੀ ਹੁੰਦੀ ਹੈ। ਇੱਕ ਬੱਚੇ ਨੂੰ ਦੱਸਿਆ ਹੀ ਨਹੀਂ ਜਾਂਦਾ, ਸਾਡੇ ਮਾਂ-ਬਾਪ ਨਹੀਂ ਦੱਸਦੇ ਜਾਂ ਤਵੱਜੋ ਨਹੀਂ ਦਿੰਦੇ ਇਸ ਚੀਜ਼ ਦੇ ਉੱਤੇ। ਸਭ ਤੋਂ ਪਹਿਲਾਂ ਤਾਂ ਇਹ ਬੜਾ ਜ਼ਰੂਰੀ ਹੈਗਾ ਕਿ ਲੋਕ ਇਸ ਚੀਜ਼ ਨੂੰ ਅਹਿਮ ਸਮਝਣ ਤੇ ਇਹਦੇ ਉੱਤੇ ਤਵੱਜੋ ਦੇਣ ਕਿ ਅਗਰ ਤੁਹਾਡੇ ਇਰਦ-ਗਿਰਦ ਇਹੋ ਜਿਹੇ ਲੋਕ ਮੌਜੂਦ ਨੇ ਜਿਨ੍ਹਾਂ ਨੂੰ ਤੁਹਾਡੇ ਸਹਾਰੇ ਦੀ ਜ਼ਰੂਰਤ ਹੈ, ਕੋਈ ਪਿਆਰ ਮੁਹੱਬਤ ਦੇ ਦੋ ਬੋਲ ਦੀ ਜ਼ਰੂਰਤ ਹੈ ਜਾਂ ਕਿਸੇ ਸਪੋਰਟ ਦੀ ਜ਼ਰੂਰਤ ਹੈ, ਪੁੱਛਣ ਕਿ ਅਗਰ ਵੀ ਪਹਿਲੇ ਤੇ ਤੁਸੀਂ ਬੜੇ ਹੱਸਦੇ ਖੇਲਦੇ ਸੀ ਤਾਂ ਹੁਣ ਤੁਹਾਨੂੰ ਕੀ ਹੋ ਗਿਆ। ਤੇ ਲੋਕੀ ਸਮਝਦੇ ਨੇ ਕਿ ਡਰਾਮੇ ਕਰਦਾ ਹੈ ਜਾਂ ਝੂਠ ਬੋਲ ਰਿਹਾ ਹੈ ਜਾਂ ਕੰਮ ਨਹੀਂ ਕਰਨਾ ਚਾਹ ਰਿਹਾ, ਬਹਾਨੇ ਕਰ ਰਿਹਾ ਹੈ, ਤੇ ਇਹ ਚੀਜ਼ ਬੜੀ ਗਲਤ ਰਵੱਈਆ ਹੈ ਲੋਕਾਂ ਦਾ। ਮਹਿਕਮਾ ਇਹਦੇ ਵਿੱਚ ਬੜਾ ਹੀ ਅਹਿਮ ਕਿਰਦਾਰ ਅਦਾ ਕਰ ਰਿਹਾ ਕਿ ਉਹਨੇ ਨੌਜਵਾਨ ਦੋਸਤ ਮਰਾਕਜ਼ ਸਿਹਤ ਜਿਹੜੇ ਨੇ ਉਹ ਬਣਾਏ,
ਅੱਛਾ ਨੌਜਵਾਨ ਦੋਸਤ ਮਰਾਕਜ਼ੇ ਸਿਹਤ ਜਿਹੜੇ ਨੇ ਉਹ ਨੌਜਵਾਨ ਉਮਰ ਯਾਨੀ ਕਿ ਨੌ ਉਮਰ ਲੜਕੇ ਤੇ ਲੜਕੀਆਂ ਦੀ ਜ਼ਿਹਨੀ ਸਿਹਤ ਦੇ ਆਗਾਹੀ ਨਾਲ ਹਵਾਲੇ ਨਾਲ ਕੰਮ ਕਰ ਰਹੇ ਨੇ। ਅਸੀਂ ਸਰਕਾਰੀ ਸਕੂਲਾਂ ਤੇ ਕਾਲਜਾਂ ਦੇ ਵਿੱਚ ਜਾਂਦੇ ਹਾਂ, ਉੱਥੇ ਜਾ ਕੇ ਆਗਾਹੀ ਲੈਕਚਰਸ ਦਿੰਦੇ ਹਾਂ ਜ਼ਿਹਨੀ ਸਿਹਤ ਦੇ ਹਵਾਲੇ ਨਾਲ। ਜ਼ਿਹਨੀ ਸਿਹਤ ਦੇ ਡਿਫਰੈਂਟ ਟੌਪਿਕਸ ਅਸੀਂ ਸਿਲੈਕਟ ਕਰ ਰਹੇ ਹਾਂ ਤੇ ਉਹਨਾਂ ਨੂੰ ਬਤਾਉਂਦੇ ਹਾਂ ਕਿ ਜ਼ਿਹਨੀ ਸਿਹਤ ਕੀ ਹੁੰਦੀ ਹੈ ਔਰ ਤੁਸੀਂ ਕਿਸ ਤਰ੍ਹਾਂ ਨੂੰ ਬਿਹਤਰ ਬਣਾ ਸਕਦੇ ਹੋ, ਕਿੱਥੇ ਜਾ ਕੇ ਤੁਸੀਂ ਇਸ ਬਾਰੇ ਗੱਲ ਕਰ ਸਕਦੇ ਹੋ। ਜਿਹੜੀ ਬੁਨਿਆਦੀ ਚੀਜ਼ ਹੈ, ਬਿਲਕੁਲ ਮਾਹਿਰ ਨਫਸੀਆਤ ਕਿੱਥੇ ਮੌਜੂਦ ਹੈਗੇ ਨੇ ਔਰ ਕਿੱਥੇ ਆ ਕੇ ਉਹ ਇੱਕ ਗੱਲਬਾਤ ਕਰ ਸਕਦੇ ਨੇ, ਕਿਉਂਕਿ ਅਗਰ ਇਹ ਚੀਜ਼ ਘਰ ਦੇ ਵਿੱਚ ਨਹੀਂ ਹੋ ਰਹੀ ਜਾਂ ਦੇਖੋ ਘਰ ਦੇ ਬਾਅਦ ਇੱਕ ਇਨਸਾਨ ਕਿੱਥੇ ਜ਼ਿਆਦਾ ਵਕਤ ਗੁਜ਼ਾਰਦਾ, ਸਕੂਲ ਦੇ ਵਿੱਚ, ਕਾਲਜ ਦੇ ਵਿੱਚ ਜਾਂ ਆਪਣੇ ਆਫਿਸ ਦੇ ਵਿੱਚ, ਦੋਸਤ ਅਹਿਬਾਬ ਨਾਲ, ਹੈ ਨਾ। ਇਹੀ ਤਿੰਨ ਸੈਟਿੰਗਸ ਹੈਗੀਆਂ ਤੇ ਅਗਰ ਉੱਥੇ ਵੀ ਤੁਹਾਨੂੰ ਇਹ ਸਪੋਰਟ ਮੌਜੂਦ ਨਹੀਂ ਤੇ ਫਿਰ ਚੌਥੀ ਸਪੋਰਟ ਤੁਹਾਡੇ ਕੋਲ ਨੌਜਵਾਨ ਦੋਸਤ ਮਰਾਕਜ਼ ਦੇ ਸਿਹਤ ਹੈ, ਜਿੱਥੇ ਮਾਹਿਰ ਨਫਸੀਆਤ ਮੌਜੂਦ ਹੁੰਦੇ ਨੇ ਔਰ ਇਹ ਚੀਜ਼ ਇਨਸ਼ੋਰ ਕਰਦੇ ਨੇ ਕਿ ਇਨਸਾਨ ਉੱਥੇ ਜੋ ਵੀ ਆਏ ਉਹਨੂੰ ਬਗੈਰ ਕਿਸੇ ਤਨਕੀਦ ਦਾ ਨਿਸ਼ਾਨਾ ਬਣਾਏ ਤੇ ਨੌਨ ਜਜਮੈਂਟਲ ਵੇ ਦੇ ਵਿੱਚ ਉਹਨਾਂ ਦੀ ਗੱਲਬਾਤ ਸੁਣੀ ਜਾਂਦੀ ਹੈ ਤੇ ਕੰਮ ਇਹ ਤੁਸੀਂ ਸੁਣਨ ਵਾਲੇ ਤੇ ਦੇਖਣ ਵਾਲੇ ਵਾਸਤੇ ਬੜੀ ਹੀ ਅੱਛੀ ਔਰ ਮਾਲੂਮਾਤੀ ਗੱਲ ਹੈ ਕਿ ਨੌਜਵਾਨ ਮਰਕਜ਼ ਸਿਹਤ ਜਿਹੜੇ ਮਹਿਕਮਾ ਬਹਿਬੂਦ ਆਬਾਦੀ ਪੰਜਾਬ ਵੱਲੋਂ ਕਾਇਮ ਕੀਤੇ ਗਏ ਨੇ ਕਿ ਉੱਥੇ ਨੌ ਉਮਰ ਕੁੜੀਆਂ ਤੇ ਮੁੰਡੇ ਜਿਨ੍ਹਾਂ ਨੂੰ ਕੋਈ ਜ਼ਿਹਨੀ ਜਾਂ ਜਿਸਮਾਨੀ ਸਿਹਤ ਦੇ ਹਵਾਲੇ ਨਾਲ ਕੋਈ ਮਸਲਾ ਹੋ ਜਾਏ ਖੁਦਾ ਨਾ ਖਾਸਤਾ ਤੇ ਜਾ ਕੇ ਨੌਜਵਾਨ ਮਰਕਜ਼ ਸਿਹਤ ਦੇ ਵਿੱਚ ਮਾਹਿਰ ਨਫਸੀਆਤ ਡਾਕਟਰਾਂ ਨਾਲ ਰਾਬਤਾ ਕਰ ਸਕਦੇ ਨੇ ਜਾਂ ਆਪਣੇ ਮਸਲੇ ਨਾਲ ਬਿਆਨ ਕਰ ਸਕਦੇ ਨੇ, ਬਜਾਏ ਕਿ ਤੁਸੀਂ ਕਿਤੋਂ ਗਲਤ ਤੁਹਾਨੂੰ ਇਨਫੋਰਮੇਸ਼ਨ ਮਿਲੇ ਜਾਂ ਤੁਸੀਂ ਕੋਈ ਗਲਤ ਸਿੱਖੋ। ਤੁਸੀਂ ਪ੍ਰੋਪਰ ਇੱਕ ਮੁਨਾਸਬ ਜਗ੍ਹਾ ਤੇ ਜਾਓ ਜਿੱਥੇ ਤੁਹਾਡੀ ਰਹਿਨੁਮਾਈ ਹੋ ਸਕੇ। ਤੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ, ਇਸ ਤੋਂ ਬਾਅਦ ਦੁਬਾਰਾ ਫਿਰ ਹਾਜ਼ਰ ਹੋਣੇ ਆ। ਸੁਣਦੇ ਰਹੋ FM 95 ਪੰਜਾਬ ਰੰਗ ਤੇ ਦੇਖਦੇ ਰਹੋ ਲਾਕ ਸਟੂਡੀਓ। ਜੀ ਵੈਲਕਮ ਬੈਕ। ਇੱਕ ਵਾਰੀ ਫਿਰ ਜੀ ਆਇਆਂ ਨੂੰ ਆਖਾਂਗੇ ਤੁਹਾਨੂੰ FM 95 ਪੰਜਾਬ ਰੰਗ ਤੇ ਪਲਾਕ ਸਟੂਡੀਓ ਤੋਂ। ਮੈਂ ਹਾਂ ਜੀ ਰਾਜਾ ਖਿਜ਼ਰ ਯੂਨਸ ਤੁਹਾਡੇ ਨਾਲ ਤੇ ਮੇਰੇ ਨਾਲ ਡਾਕਟਰ ਅੰਜ਼ਾ, ਮੇਰੇ ਨਾਲ ਮਾਹਿਰ ਨਫਸੀਆਤ ਅੰਜ਼ਾ ਜਾਵੇਦ ਸਾਹਿਬਾ ਮੌਜੂਦ ਨੇ ਜਿਹੜੇ ਕਿ ਮਹਿਕਮਾ ਬਹਿਬੂਦ ਆਬਾਦੀ ਪੰਜਾਬ ਵਿੱਚ ਇੱਕ ਮਾਹਿਰ ਨਫਸੀਆਤ ਦੇ ਤੌਰ ਤੇ ਕੰਮ ਕਰ ਰਹੀਆਂ ਨੇ ਤੇ ਬੜਾ ਹੀ ਮਾਲੂਮਾਤੀ ਅੱਜ ਦਾ ਇਹ ਪ੍ਰੋਗਰਾਮ। ਉਮੀਦ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆ ਰਿਹਾ ਹੋਵੇਗਾ। ਡਾਕਟਰ ਸਾਹਿਬਾ ਤੁਸੀਂ ਗੱਲ ਕੀਤੀ ਨੌਜਵਾਨ ਮਰਕਜ਼ ਸਿਹਤ ਦੇ ਮਰਾਕਜ਼ ਦੀ ਕਿ ਜਿੱਥੇ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਜਿਸਮਾਨੀ ਜਾਂ ਜ਼ਿਹਨੀ ਸਿਹਤ ਦੇ ਕੋਈ ਮਸਲੇ ਨੇ ਤੇ ਉਹਨਾਂ ਦੇ ਬਾਰੇ ਉਹਨਾਂ ਨੂੰ ਆਗਾਹੀ ਦਿੱਤੀ ਜਾਂਦੀ ਹੈ। ਤੇ ਮੈਨੂੰ ਤੁਸੀਂ ਇਹ ਦੱਸੋ ਸੁਣਨ ਵਾਲਿਆਂ ਤੇ ਦੇਖਣ ਵਾਲਿਆਂ ਨੂੰ ਕਿ ਇਹ ਨੌਜਵਾਨ ਮਰਕਜ਼ ਸਿਹਤ ਜਿਹੜੇ ਨੇ ਇਹ ਕਿੱਥੇ ਕਿੱਥੇ ਵਾਕਿਆ ਨੇ? ਜੀ ਲਾਹੌਰ ਦੇ ਵਿੱਚ ਇਸ ਵਕਤ 6 ਨੌਜਵਾਨ ਦੋਸਤ ਮਰਾਕਜ਼ ਸਿਹਤ ਨੇ ਜਿਹੜਾ ਕੰਮ ਕਰ ਰਹੇ ਨੇ। ਮੈਂ ਨਾਮ ਵੀ ਦੱਸ ਦਿੰਦੀ ਹਾਂ। ਜਿੰਨਾ ਹਸਪਤਾਲ ਦੇ ਵਿੱਚ ਇੱਕ ਹੈਗਾ ਸਰਵਿਸਿਜ਼ ਹਸਪਤਾਲ, ਲੇਡੀ ਵਿਲਿੰਗਟਨ ਹਸਪਤਾਲ ਤੇ ਸਰ ਗੰਗਾ ਰਾਮ ਹਸਪਤਾਲ ਦੇ ਵਿੱਚ ਇਹ ਨੌਜਵਾਨ ਦੋਸਤ ਮਰਾਕਜ਼ ਸਿਹਤ ਮੌਜੂਦ। ਤਮਾਮ ਵੱਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਹੀ ਇਹ ਜਿਹੜਾ ਨਾ ਮਰਾਕਜ਼ ਹਾਲੇ ਬਣਾਏ ਗਏ ਨੇ। ਤੇ ਇਸ ਤੋਂ ਇਲਾਵਾ ਲਾਹੌਰ ਤੋਂ ਬਾਹਰ ਜਿਹੜਾ ਨੇ ਫੈਸਲਾਬਾਦ, ਸ਼ੇਖੂਪੁਰਾ, ਰਾਵਲਪਿੰਡੀ, ਗੁਜਰਾਤ, ਸਾਹੀਵਾਲ, ਇਨ ਤਮਾਮ ਡਿਸਟ੍ਰਿਕਟਸ ਦੇ ਵਿੱਚ ਇੱਕ ਨੌਜਵਾਨ ਦੋਸਤ ਮਰਕਜ਼ ਸਿਹਤ ਜਿਹੜਾ ਉਹ ਕੰਮ ਉੱਥੇ ਵੀ ਸਰਕਾਰੀ ਹਸਪਤਾਲ ਦੇ ਅੰਦਰ ਹੀ ਮੌਜੂਦ। ਜੀ ਬਿਲਕੁਲ, ਜਿੰਨੇ ਵੀ ਸਰਕਾਰੀ ਹਸਪਤਾਲ ਹੈ ਜਾਂ DHQ ਹਸਪੀਟਲਸ ਉੱਥੇ ਮੌਜੂਦ। ਜੀ ਠੀਕ ਹੋ ਗਿਆ। ਤੇ ਡਾਕਟਰ ਸਾਹਿਬ ਅਗਲਾ ਮੇਰਾ ਸਵਾਲ ਹੈ ਵੇ ਕਿ ਜ਼ਿਹਨੀ ਬਿਮਾਰੀਆਂ ਕੀ ਹੁੰਦੀਆਂ ਨੇ? ਜਿਵੇਂ ਅਸਾਂ ਗੱਲ ਕੀਤੀ ਜਿਸਮਾਨੀ ਤੇ ਗੱਲ ਨਜ਼ਰ ਆ ਜਾਂਦੀ ਹੈ ਕਿ ਇਹਨੂੰ ਇਹ ਸ਼ੂਗਰ, ਹੈਪੇਟਾਈਟਸ ਹੈ, ਦਿਲ ਦੀ ਬਿਮਾਰੀ ਹੈ। ਤੇ ਜ਼ਿਹਨੀ ਬਿਮਾਰੀਆਂ ਜਿਹੜੀਆਂ ਨੇ ਜਿਹੜੀਆਂ ਕਿ ਨਜ਼ਰ ਤੇ ਨਹੀਂ ਆ ਸਕਦੀਆਂ ਨਾ, ਸਿਰਫ ਇਨਸਾਨ ਮਹਿਸੂਸ ਕਰ ਸਕਦਾ ਹੈ, ਤੇ ਉਹ ਕੀ ਹੁੰਦੀਆਂ ਨੇ ਤੇ ਇੱਕ ਜਿਹੜਾ ਇਨਸਾਨ ਹੈ ਉਹ ਕਿਸ ਤਰ੍ਹਾਂ ਇਹਨਾਂ ਜ਼ਿਹਨੀ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ? ਜ਼ਿਹਨੀ ਬਿਮਾਰੀਆਂ ਜਾਂ ਜਿਹਨੂੰ ਅਸੀਂ ਮੈਂਟਲ ਇਲਨੈਸ ਵੀ ਕਹਿੰਦੇ ਹਾਂ, ਜ਼ਿਹਨੀ ਬਿਮਾਰੀਆਂ ਜਿਹੜੀਆਂ ਨੇ ਉਹ ਬੇਸਿਕਲੀ ਨਾ ਹੁੰਦਾ ਹੈ ਕਿ ਤੁਹਾਨੂੰ ਜ਼ਿਹਨੀ ਤੌਰ ਤੇ ਕੋਈ ਅਲਾਮਾਤ ਆ ਰਹੀਆਂ ਹੋਣ। ਹੁਣ ਅਲਾਮਾਤ ਮੁਖਤਲਿਫ ਹੁੰਦੀਆਂ ਨੇ, ਮੁਖਤਲਿਫ ਜਜ਼ਬਾਤੀ ਅਲਾਮਾਤ ਵੀ ਹੋ ਸਕਦੀਆਂ ਨੇ ਤੇ ਇਹਦੇ ਵਿੱਚ ਨਾਲ ਨਾਲ ਜਿਸਮਾਨੀ ਅਲਾਮਾਤ ਵੀ ਮੌਜੂਦ ਹੋ ਸਕਦੀਆਂ ਨੇ। ਜਜ਼ਬਾਤੀ ਅਲਾਮਾਤ ਦੀ ਅਸੀਂ ਗੱਲ ਕਰੀਏ ਤਾਂ ਤੁਹਾਨੂੰ ਉਦਾਸੀ ਰਹਿੰਦੀ ਹੈ, ਮਾਯੂਸੀ ਰਹਿੰਦੀ ਹੈ, ਜ਼ਿੰਦਗੀ ਚੰਗੀ ਨਹੀਂ ਲੱਗਦੀ, ਭੁੱਖ ਨਹੀਂ ਲੱਗਦੀ, ਨੀਂਦ ਦੀ ਕਮੀ ਹੋ ਜਾਂਦੀ ਹੈ, ਡਰ ਜਾਂ ਖੌਫ ਰਹਿੰਦਾ ਹੈ, ਕੋਈ ਇੱਕੋ ਹੀ ਗੱਲ ਜਿਹੜੀ ਉਹ ਬਾਰ-ਬਾਰ ਦਿਮਾਗ ਦੇ ਵਿੱਚ ਘੁੰਮਦੀ ਰਹਿੰਦੀ ਹੈ, ਕੋਈ ਵਸਵਸੇ ਆਉਂਦੇ ਰਹਿੰਦੇ ਨੇ, ਇਸ ਤਰ੍ਹਾਂ ਦੇ ਕੋਈ ਖੁਆਬ ਆਉਂਦੇ ਰਹਿੰਦੇ ਨੇ, ਮੇਰੀ ਸੂਈ ਅੜ ਜਾਂਦੀ ਹੈ, ਖੁਆਬ ਆਉਂਦੇ ਨੇ, ਜਾਂ ਕੋਈ ਤੁਹਾਡੇ ਨਾਲ ਕੋਈ ਹਾਦਸਾ ਹੋ ਗਿਆ ਹੈ ਤੇ ਇੱਕੋ ਹੀ ਚੀਜ਼ ਤੁਹਾਡੇ ਜ਼ਿਹਨ ਦੇ ਉੱਤੇ ਸਵਾਰ ਰਹਿੰਦੀ ਹੈ, ਨਾਲ ਹੀ ਨਾਲ ਕੋਈ ਉਲਟੀ ਆਉਂਦੀ ਹੈ, ਦਿਲ ਵੀ ਘਬਰਾਉਂਦਾ ਹੈ, ਕੋਈ ਦੌਰੇ ਪੈਂਦੇ ਨੇ, ਮੇਦਾ ਖਰਾਬ ਹੁੰਦਾ ਹੈ। ਔਰ ਇਸ ਤੋਂ ਇਲਾਵਾ ਜਿਹੜੀ ਸ਼ਦੀਦ ਬਿਮਾਰੀ ਜਿੱਦਾਂ ਸ਼ਾਇਦ ਤੁਸੀਂ ਨਾਮ ਵੀ ਸੁਣਿਆ, ਸਕਿਜ਼ੋਫਰੇਨੀਆ ਜਾਂ ਸਾਈਕੋਸਿਸ ਵੀ ਕਹਿੰਦੇ ਨੇ, ਕਿ ਉਸ ਬਿਮਾਰੀ ਦੇ ਵਿੱਚ ਇਹ ਹੁੰਦਾ ਹੈ ਕਿ ਉਹਦਾ ਹਕੀਕਤ ਦੇ ਨਾਲ ਇਨਸਾਨ ਦਾ ਤਾਲੁਕ ਨਹੀਂ ਹੁੰਦਾ। ਮੈਨੂੰ ਕੋਈ ਵਿਖਾਈ ਦਿੰਦਾ ਹੈ, ਕੋਈ ਮਖਲੂਕ ਸੁਣਾਈ ਦਿੰਦੀ ਹੈ, ਉਹ ਕਹਿੰਦਾ ਹੈ ਜੀ ਕਿ ਮੈਂ ਪ੍ਰੈਜ਼ੀਡੈਂਟ ਲੱਗ ਗਿਆ ਇੱਕ ਮੁਲਕ ਦਾ, ਜਾਂ ਫਲਾਂ ਜਿਹੜਾ ਸ਼ਖਸ ਹੈ ਮੈਂ ਉਹਨੂੰ ਜਾਣਨਾ ਵਾ, ਜਾਂ ਇਨਸਾਨ ਜੋ ਸੋਚਦਾ ਹੈ ਉਹਨੂੰ ਹਕੀਕਤ ਸਮਝਣਾ ਸ਼ੁਰੂ ਕਰ ਦਿੰਦਾ ਹੈ। ਆਪਣੀ ਸਫਾਈ ਸੁਥਰਾਈ ਦਾ ਖਿਆਲ ਉਹ ਨਹੀਂ ਰੱਖਦਾ, ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਉਹ ਕੰਮ ਕਾਜ ਜਿਹੜਾ ਨਹੀਂ ਕਰ ਸਕਦਾ, ਆਪਣੇ ਰਿਸ਼ਤੇ ਖਰਾਬ ਕਰ ਬੈਠਦਾ। ਤੇ ਇਹ ਸਾਰੀ ਚੀਜ਼ਾਂ ਜਦੋਂ ਹੋਣਾ ਸ਼ੁਰੂ ਹੋ ਜਾਣ ਔਰ ਲੰਬੇ ਅਰਸੇ ਤੱਕ ਰਹਿਣ ਤੇ ਉਹ ਜ਼ਿਹਨੀ ਬਿਮਾਰੀ ਜਿਹੜੀ ਹੈ ਉਹਦੀ ਅਲਾਮਾਤ ਦੇ ਵਿੱਚ ਤਸ਼ਕੀਲ ਦੇ ਦਿੰਦੀਆਂ ਨੇ।
ਹੁਣ ਡਿਫਰੈਂਟ ਮੁxtਲਿਫ ਜ਼ਹਿਨੀ ਬਿਮਾਰੀਆਂ ਮੌਜੂਦ ਨੇ, ਜਿਹਨੂੰ ਅਸੀਂ ਅਗਰ ਅਸੀਂ ਆਪਣੀ ਟੈਕਨੀਕਲ ਲੈਂਗੁਏਜ ਦੇ ਵਿੱਚ ਕਹੀਏ ਤੇ ਡਿਪਰੈਸ਼ਨ ਹੈਗਾ, ਐਂਜ਼ਾਈਟੀ ਹੈਗਾ, ਆਬਸੈਸਿਵ ਕੰਪਲਸਿਵ ਡਿਸਆਰਡਰ ਹੈ, ਸਕਿਜ਼ੋਫਰੇਨੀਆ ਹੈ, ਬਿਹੇਵੀਅਰ ਡਿਸਆਰਡਰਸ ਹੈ, ਜਿਹੜੇ ਬੱਚਿਆਂ ਦੇ ਵਿੱਚ ਪਾਏ ਜਾਂਦੇ ਨੇ। ਕੋਈ ਜਿਸ ਤਰ੍ਹਾਂ ਬੱਚਿਆਂ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਜਿਸ ਤਰ੍ਹਾਂ ਜ਼ਹਿਨ ਛੋਟਾ ਰਹਿ ਜਾਂਦਾ ਹੈ, ਬੱਚੇ ਵੱਡੇ ਹੋ ਜਾਂਦੇ ਨੇ, ਤੇ ਉਹ ਜਿਹਨੂੰ ਅਸੀਂ ਮੈਂਟਲ ਰਿਟਾਰਡੇਸ਼ਨ, ਇੰਟੈਲੈਕਚੁਅਲ ਡਿਸੇਬਿਲਿਟੀ ਵੀ ਕਹਿੰਦੇ ਹਾਂ। ਤੇ ਇਹ ਸਾਰੀ ਜਿਹੜੀਆਂ ਜ਼ਹਿਨੀ ਬਿਮਾਰੀਆਂ ਨੇ ਤੇ ਇਹਦੀ ਮੁxtਲਿਫ ਅਲਾਮਾਤ ਨੇ। ਇਹ ਬਹੁਤ ਹੀ ਅੱਛੀ ਗੱਲਾਂ ਤੁਸੀਂ ਦੱਸੀਆਂ ਨੇ ਕਿ ਉਮੀਦ ਕਰਨਾ ਕਿ ਸੁਣਨ ਵਾਲਿਆਂ ਨੂੰ ਯਕੀਨਨ ਪਤਾ ਚੱਲ ਗਿਆ ਹੋਵੇਗਾ ਕਿ ਜ਼ਹਿਨੀ ਬਿਮਾਰੀਆਂ ਕੀ ਹੁੰਦੀਆਂ ਨੇ, ਇਹਨਾਂ ਦੀਆਂ ਅਲਾਮਾਤ ਕੀ ਹੁੰਦੀਆਂ ਨੇ, ਤੇ ਉਹਨਾਂ ਦੇ ਹੱਲ ਵਾਸਤੇ ਅਸੀਂ ਕਿੱਥੇ ਤਸ਼ਰੀਫ ਲੈ ਜਾ ਸਕਦੇ ਹਾਂ। ਤੇ ਡਾਕਟਰ ਸਾਹਿਬ, ਅਗਲਾ ਸਵਾਲ ਮੇਰਾ ਇਹ ਹੈ ਤੁਹਾਡੇ ਕੋਲੋਂ ਕਿ ਪਾਕਿਸਤਾਨ 'ਚ ਇਸ ਵਕਤ ਇਹਨਾਂ ਬਿਮਾਰੀਆਂ ਦਾ ਕੀ ਤਨਾਸਬ ਹੈ ਤੇ ਕਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਜ਼ਿਆਦਾ ਪਾਈਆਂ ਜਾਂਦੀਆਂ ਨੇ। ਦੂਸਰਾ ਮੈਨੂੰ ਇਹ ਦੱਸੋ ਕਿ ਇਹ ਜ਼ਹਿਨੀ ਬਿਮਾਰੀਆਂ ਨੇ ਇਹ ਜ਼ਿਆਦਾ ਜ਼ਨਾਨੀਆਂ 'ਚ ਪਾਈਆਂ ਜਾਂਦੀਆਂ ਨੇ ਜਾਂ ਕਿ ਮਰਦਾਂ 'ਚ? ਅਗਰ ਪਾਕਿਸਤਾਨ ਦੇ ਵਿੱਚ ਦੇਖਿਆ ਜਾਏ ਤਾਂ ਇੱਕ ਤਹਿਕੀਕ ਦੇ ਮੁਤਾਬਿਕ ਇਸ ਵਕਤ ਤਕਰੀਬਨ 24 ਲੱਖ ਜਿਹੜੇ ਪਾਕਿਸਤਾਨ ਦੇ ਵਿੱਚ ਲੋਕ ਹੈਗੇ ਨੇ ਉਹ ਜ਼ਹਿਨੀ ਬਿਮਾਰੀਆਂ ਦਾ ਸ਼ਿਕਾਰ। 24 ਲੱਖ ਯਾਨੀ ਕਿ ਮੁxtਲਿਫ ਕੁੱਲ ਆਬਾਦੀ ਦਾ ਤਕਰੀਬਨ 10 ਤੋਂ 14% ਜਿਹੜਾ ਹਿੱਸਾ ਹੈ ਉਹ ਜ਼ਹਿਨੀ ਬਿਮਾਰੀਆਂ ਦੇ ਵਿੱਚ ਮੁਬਤਲਾ ਹੈਗਾ। ਅੱਛਾ, ਇਹ ਹੁਣ ਉਹ ਲੋਕ ਹੈਗੇ ਨੇ ਜਿਹੜੇ ਹਸਪਤਾਲਾਂ ਦੇ ਵਿੱਚ ਆਏ, ਜਿਹੜੇ ਰਜਿਸਟਰ ਹੋਏ, ਠੀਕ ਹੈ। ਬੇਤਹਾਸ਼ਾ ਜਿਹੜੇ ਲੋਕ ਨੇ ਉਹ ਤੇ ਹਸਪਤਾਲ ਦੇ ਵਿੱਚ ਆਉਂਦੇ ਨਹੀਂ, ਔਰ ਉਹਦੀ ਵਜੂਹਾਤ ਤੁਸੀਂ ਉਹਨਾਂ ਦਾ ਜ਼ਿਕਰ ਵੀ ਕੀਤਾ। ਤੇ ਇਸ ਵਾਸਤੇ ਇਹ ਫਿਗਰ ਜਿਹੜੀ ਹਾਲੀ ਬੜੀ ਘੱਟ ਹੈਗੀ ਹੈ। ਫਿਗਰ ਇਸ ਤੋਂ ਬਹੁਤ ਜ਼ਿਆਦਾ ਹੋਣੀ ਚਾਹੀਦੀ ਅਗਰ ਸਭ ਲੋਕ ਆਉਣਾ ਸ਼ੁਰੂ ਕਰ ਦੇਣ। ਤੇ ਇਹ ਜਿਹੜੀ ਬਿਮਾਰੀਆਂ ਨੇ ਜ਼ਿਆਦਾਤਰ ਜਿਹੜੀਆਂ ਨੇ ਉਹ ਖਵਾਤੀਨ ਦੇ ਵਿੱਚ, ਸਾਡੇ ਮੁਆਸ਼ਰੇ ਦੇ ਵਿੱਚ ਖਾਸ ਤੌਰ 'ਤੇ ਖਵਾਤੀਨ ਦੇ ਵਿੱਚ ਜ਼ਿਆਦਾ ਪਾਈ ਜਾਂਦੀਆਂ ਨੇ। ਇਸ ਖਵਾਤੀਨ ਜ਼ਿਆਦਾ ਡਿਪਰੈਸ਼ਨ ਦਾ ਸ਼ਿਕਾਰ ਹੁੰਦੀਆਂ ਨੇ। ਨਾਲ ਹੀ ਨਾਲ ਜਿਹੜੇ ਦੌਰੇ ਪੈਂਦੇ ਨੇ, ਨਫਸਿਆਤੀ ਦੌਰੇ ਜਿਹੜੇ ਪੈਂਦੇ ਨੇ ਉਹ ਵੀ ਖਵਾਤੀਨ ਨੂੰ ਜ਼ਿਆਦਾ ਪੈਂਦੇ ਨੇ। ਤੇ ਡਿਪਰੈਸ਼ਨ, ਐਂਜ਼ਾਈਟੀ, ਸਕਿਜ਼ੋਫਰੇਨੀਆ, ਇਹ 3 ਮੇਜਰ ਬਿਮਾਰੀਆਂ ਨੇ ਜਿਹੜੀ ਸਾਨੂੰ ਰਿਸਰਚ ਸਾਬਿਤ ਕਰਦੀ ਹੈ ਕਿ ਇਹ ਸਾਡੇ ਮੁਆਸ਼ਰੇ ਦੇ ਵਿੱਚ ਇਹ ਬਿਮਾਰੀਆਂ ਜ਼ਿਆਦਾ ਪਾਈ ਜਾਂਦੀਆਂ ਨੇ। ਜ਼ਹਿਨੀ ਬਿਮਾਰੀਆਂ ਦਾ ਸ਼ਿਕਾਰ ਖਵਾਤੀਨ ਜਿਹੜੀਆਂ ਨੇ ਜ਼ਿਆਦਾ ਹੋ ਰਹੀਆਂ ਕਿ ਉਹਨਾਂ ਦੇ ਮਤਲਬ ਹਾਲਾਤ ਔਰ ਇਹ ਕਿ ਲੱਗਦਾ ਹੈ ਜ਼ਾਹਿਰ ਹੈ ਇਹਦੇ ਮੁxtਲਿਫ ਵਜੂਹਾਤ ਹੋ ਸਕਦੀਆਂ ਨੇ। ਇੱਕ ਇਨਸਾਨ ਪੈਦਾ ਹੁੰਦਾ ਹੈ ਤੇ ਉਹਦੀ ਸਭ ਤੋਂ ਦੇਖੋ ਕੋਈ ਵੀ ਜ਼ਹਿਨੀ ਬਿਮਾਰੀ ਦੇ ਨਾਲ ਤੇ ਉਸ ਦਾ ਪੈਦਾ ਨਹੀਂ ਹੁੰਦਾ, ਮਾਹੌਲ ਜਿਹੜਾ ਹੈ ਉਹ ਤਸ਼ਕੀਲ ਦਿੰਦਾ ਹੈ। ਹਾਂ, ਅਗਰ ਕਿਸੇ ਦੀ ਵਿਰਾਸਤ ਦੇ ਵਿੱਚ ਕੋਈ ਜ਼ਹਿਨੀ ਬਿਮਾਰੀ ਹੈ ਤੇ ਉਹ ਜੈਨੇਟਿਕਸ ਆਪਣਾ ਇੱਕ ਰੋਲ ਤੇ ਪਲੇ ਕਰਦੇ ਨੇ ਬਿਮਾਰੀ ਬਣਨ ਦੇ ਵਿੱਚ। ਲੇਕਿਨ ਖਾਲੀ ਜੈਨੇਟਿਕਸ ਹੋਣ, ਤੁਹਾਡੀ ਖਾਲੀ ਜੀਨ ਦੇ ਵਿੱਚ ਬਿਮਾਰੀ ਹੋਏ, ਜ਼ਰੂਰੀ ਨਹੀਂ ਕਿ ਉਹ ਤੁਹਾਨੂੰ ਵਾਕਈ ਹੋ ਜਾਵੇ। ਉਸ ਵੇਲੇ ਹੋਏਗੀ ਅਗਰ ਤੁਹਾਡੇ ਹਾਲਾਤ ਵੀ ਵੈਸੇ ਹੋਣ। ਸਹੀ ਹੈ ਜੀ। ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਇਸ ਤੋਂ ਬਾਅਦ ਦੁਬਾਰਾ ਫਿਰ ਹਾਜ਼ਰ ਹੋਣੇ ਆ। ਸੁਣਦੇ ਰਹੋ FM 95 ਪੰਜਾਬ ਰੰਗ। ਜੀ ਇੱਕ ਵਾਰੀ ਫਿਰ ਜੀ ਆਖਾਂਗੇ ਤੁਹਾਨੂੰ FM 95 ਪੰਜਾਬ ਰੰਗ ਤੇ ਪਲਾਕ ਸਟੂਡੀਓ ਤੋਂ। ਮੈਂ ਜੀ ਰਾਜਾ ਖਿਜ਼ਰ ਯੂਨਸ ਤੁਹਾਡੇ ਨਾਲ, ਤੇ ਮੇਰੇ ਨਾਲ ਮਾਹਿਰ ਨਫਸੀਆਤ ਡਾਕਟਰ ਹਮਜ਼ਾ ਜਾਵੇਦ ਸਾਹਿਬਾ ਮੌਜੂਦ ਨੇ, ਜਿਹੜੀਆਂ ਕਿ ਮਹਿਕਮਾ ਬਹਿਬੂਦ ਆਬਾਦੀ ਪੰਜਾਬ ਦੇ ਵਿੱਚ ਮਾਹਿਰ ਨਫਸੀਆਤ ਦੇ ਤੌਰ ਤੇ ਇਹ ਕੰਮ ਕਰ ਰਹੀਆਂ ਨੇ। ਤੇ ਡਾਕਟਰ ਸਾਹਿਬਾ, ਅਗਲਾ ਸਵਾਲ ਮੇਰਾ ਇਹ ਹੈ ਕਿ ਅੱਜ ਕੱਲ੍ਹ ਜਿਹੜੇ ਲੋਕ ਨੇ ਉਹ ਕਿਸ ਤਰ੍ਹਾਂ ਦੇ ਮਸਾਇਲ ਲੈ ਕੇ ਤੁਹਾਡੇ ਕੋਲ ਆਉਂਦੇ ਨੇ? ਜਿਵੇਂ ਤੁਸੀਂ ਦੱਸਿਆ ਕਿ ਡਿਪਰੈਸ਼ਨ, ਐਂਜ਼ਾਈਟੀ ਜਾਂ ਸ਼ਿਜ਼ੋਫਰੇਨੀਆ, ਇਹ 3 ਮੇਜਰ ਜਿਹੜੇ ਵੱਡੇ ਜ਼ਹਿਨੀ ਮਸਲੇ ਨੇ ਉਹ ਖਵਾਤੀਨ 'ਚ ਜ਼ਿਆਦਾ ਪਾਏ ਜਾਂਦੇ ਨੇ। ਤੇ ਤੁਹਾਡੇ ਕੋਲ ਲੋਕ ਜਿਹੜੇ ਨੇ ਉਹ ਕਿਹੜੇ ਜ਼ਿਆਦਾ ਮਸਲੇ ਲੈ ਕੇ ਆਉਂਦੇ ਨੇ ਤੇ ਫਿਰ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਹੱਲ ਕਰਦੇ ਹੋ? ਸਾਡਾ ਚੂੰਕਿ ਮਰਕਜ਼ ਜਿਹੜਾ ਉਹ ਨੌਜਵਾਨ ਦੋਸਤ ਮਰਕਜ਼ ਸਿਹਤ ਕਹਿਲਾਉਂਦਾ ਹੈ, ਐਡੋਲੈਸੈਂਟ ਹੈਲਥ ਸੈਂਟਰ। ਤੇ ਇੱਥੇ ਜਿਹੜੀ ਜ਼ਿਆਦਾਤਰ ਲੋਕ ਆਉਂਦੇ ਨੇ ਉਹ ਨੌਜਵਾਨ ਯੰਗਸਟਰਸ ਹੁੰਦੇ ਨੇ, ਸਟੂਡੈਂਟਸ ਹੁੰਦੇ ਨੇ। ਉਹਨਾਂ ਦੀ ਜ਼ਿਆਦਾ ਮੁਸ਼ਕਿਲਾਤ ਜਿਹੜੀਆਂ ਨੇ ਉਹ ਜਾਂ ਤੇ ਪੜ੍ਹਾਈ ਤੋਂ ਰਿਲੇਟਡ ਹੁੰਦੀਆਂ ਨੇ, ਕਰੀਅਰ ਦੇ ਮਸਾਇਲ ਹੁੰਦੇ ਨੇ, ਤੇ ਜਾਂ ਤੇ ਉੱਥੇ ਪ੍ਰੋਫੈਸ਼ਨ ਦੇ ਵਿੱਚ ਬੈਠੇ ਨੇ ਜਿੱਥੇ ਉਹਨਾਂ ਦਾ ਦਿਲ ਨਹੀਂ ਲੱਗਦਾ ਤੇ ਮਾਂ-ਪਿਓ ਦੇ ਕਹਿਣੇ ਤੱਕ ਉਹ ਉੱਥੇ ਦਬਾਅ ਦੇ ਵਿੱਚ ਆ ਗਏ ਨੇ ਤੇ ਹੁਣ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਅੱਗੇ ਕਿਸ ਨਾਲ ਉਹਨੂੰ ਲੈ ਕੇ ਚੱਲਣਾ। ਨਾਲ ਹੀ ਨਾਲ ਉਹਨਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੁੰਦੀ ਨੇ ਆਪਣੀ ਰਿਸ਼ਤੇ ਜਿਹੜੇ ਉਹਨਾਂ ਦੇ ਰਿਲੇਸ਼ਨਸ਼ਿਪਸ ਹੁੰਦੇ ਨੇ ਆਪਣੇ ਦੋਸਤਾਂ ਦੇ ਵਿੱਚ, ਆਪਣੇ ਮਾਂ-ਬਾਪ ਦੇ ਵਿੱਚ, ਉੱਥੋਂ ਬੜੇ ਪਰੇਸ਼ਾਨ ਹੁੰਦੇ ਨੇ ਕਿ ਸਾਡੇ ਮਾਂ-ਬਾਪ ਸਾਨੂੰ ਸਮਝ ਨਹੀਂ ਰਹੇ, ਸਾਨੂੰ ਪਿਆਰ ਨਹੀਂ ਕਰਦੇ, ਅਸੀਂ ਉਹਨਾਂ ਨੂੰ ਗੱਲ ਨਹੀਂ ਕਰ ਪਾਉਂਦੇ। ਤੇ ਨਾਲ ਹੀ ਨਾਲ ਵਾਲਿदैन ਵੀ ਜਿਹੜੇ ਨੇ ਉਹ ਸਾਡੇ ਕੋਲ ਆਉਂਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਇਸ ਉਮਰ ਦੇ ਵਿੱਚ ਕਿ ਜੀ ਹੁਣ ਸਾਡਾ ਜਿਹੜਾ ਕੁੜੀ ਹੈਗੀ ਹੈ ਪਹਿਲੇ ਤੇ ਸਾਨੂੰ ਹਰ ਇੱਕ ਗੱਲ ਦੱਸਦੀ ਸੀ, ਹੁਣ ਨਹੀਂ ਦੱਸਦੀ। ਤੇ ਇਹੋ ਜਿਹੇ ਜਿਹੜੇ ਮਸਾਇਲ ਨੇ ਇਹਦੇ ਨਾਲ ਬਹੁਤ ਸਾਰੇ ਉੱਥੇ ਲੋਕ ਆਉਂਦੇ ਨੇ। ਨਾਲ ਹੀ ਨਾਲ ਸਾਡੇ ਕੋਲ ਸ਼ਾਦੀशुदा ਲੋਕਾਂ ਦੇ ਜਿਹੜੇ ਮਸਾਇਲ ਹੁੰਦੇ ਨੇ। ਤੁਹਾਨੂੰ ਪਤਾ ਜਦੋਂ ਸ਼ਾਦੀ ਜਿਹੜਾ ਇੱਕ ਮਰਹਲਾ ਹੁੰਦਾ, ਸ਼ੁਰੂ ਦੇ ਵਿੱਚ ਤੇ ਧੂਮ ਧੜਾਕਾ ਹੁੰਦਾ, ਲੇਕਿਨ ਬਾਅਦ ਦੇ ਵਿੱਚ ਜਦੋਂ ਜ਼ਿੰਦਗੀ ਦੀ ਹਕੀਕਤ ਪਤਾ ਚੱਲਦੀ ਹੈ ਤੇ ਜ਼ਿੰਮੇਵਾਰੀਆਂ ਪੈਂਦੀਆਂ ਤੇ ਉਹਦੇ ਬੜੇ ਮਸਲੇ ਜਿਹੜੇ ਨੇ ਉਹ ਸ਼ੁਰੂ ਹੋ ਜਾਂਦੇ ਨੇ। ਉਹ ਮੀਆਂ ਬੀਵੀ ਦੇ ਆਪਸ ਦੇ ਜਿਹੜੇ ਤਾਲੁਕਾਤ ਨੇ ਉਹਨਾਂ ਦਾ ਬੜਾ ਮਸਲਾ ਹੈ। ਤੇ ਨਾਲ ਹੀ ਨਾਲ ਕਿਉਂਕਿ ਲੋਕ ਜੁਆਇੰਟ ਫੈਮਿਲੀ ਸਿਸਟਮ ਸਾਡੇ ਮੁਆਸ਼ਰੇ ਦੇ ਵਿੱਚ ਜ਼ਿਆਦਾ ਆਮ ਹੈਗੇ ਤੇ ਉਹਦੇ ਵੀ ਬੜੇ ਮਸਾਇਲ ਹੁੰਦੇ।
ਉਸ ਮਸਾਇਲ ਦੀ ਵਜ੍ਹਾ ਨਾਲ ਉਹਨਾਂ ਨੂੰ ਡਿਪਰੈਸ਼ਨ ਹੋ ਰਿਹਾ ਹੈ, ਉਦਾਸੀ ਹੋ ਰਹੀ ਹੈ, ਮਾयूसी ਹੋ ਰਹੀ ਹੈ, काम नहीं कर पा रहे, अपनी पढ़ाई अगर कोई कर रहा है तो पढ़ाई नहीं कर पा रहा मुंडा, अगर वो जॉब कर रहा है तो जॉब नहीं कर पा ਕਰਨ ਦੇ ਵਿੱਚ ਉਹਨਾਂ ਨੂੰ ਮੁਸ਼ਕਿਲ ਹੋ ਰਹੀ ਹੈ। ਸਾਡਾ ਕੀ ਕੰਮ? ਮਾਹਿਰ ਨਫਸੀਆਤ ਉਸ ਮਸਾਇਲ ਨੂੰ ਤੇ ਖਤਮ ਨਹੀਂ ਕਰ ਸਕਦਾ। ਕਿਸੇ ਦੇ ਮਾਂ-ਬਾਪ ਨੂੰ ਤੇ ਨਹੀਂ ਬਦਲਿਆ ਜਾ ਸਕਦਾ, ਕਿਸੇ ਦੀ ਬੀਵੀ ਜਾਂ ਸ਼ੌਹਰ ਨੂੰ ਤੇ ਨਹੀਂ ਬਦਲਿਆ ਜਾ ਸਕਦਾ। ਮਾਹਿਰ ਨਫਸੀਆਤ ਦਾ ਕੰਮ ਹੈਗਾ ਉਹ ਇਹ ਸਿਖਾਉਂਦਾ ਹੈ ਕਿ ਕਿਸ ਤਰ੍ਹਾਂ ਉਸ ਮਾਹੌਲ ਦੇ ਵਿੱਚ ਤੁਸੀਂ ਐਡਜਸਟ ਕਰਨਾ, ਕਿਸ ਤਰ੍ਹਾਂ ਆਪਣੇ ਜ਼ਿਹਨ ਨੂੰ ਮਜ਼ਬੂਤ ਕਰਨਾ, ਆਪਣੀ ਸ਼ਖਸੀਅਤ ਨੂੰ ਮਜ਼ਬੂਤ ਕਰਨਾ, ਕਿਸ ਤਰ੍ਹਾਂ ਤੁਸੀਂ ਆਪ ਪੋਜ਼ਿਟਿਵ ਰਹਿਣਾ। ਤੁਸੀਂ ਸੁਣਿਆ ਹੋਏਗਾ ਇਹ ਜੁਮਲਾ, ਮੰਨਫੀ ਨਾ ਸੋਚੋ, ਮੁਸਬਤ ਸੋਚੋ, ਪੋਜ਼ਿਟਿਵ ਸੋਚਾ ਕਰੋ। ਕਿਸ ਤਰ੍ਹਾਂ ਸੋਚੋ, ਠੀਕ ਹੈ, ਲੇਕਿਨ ਇਹ ਕਰਨਾ ਕਿਸ ਤਰ੍ਹਾਂ ਇਹ ਕੋਈ ਨਹੀਂ ਦੱਸਦਾ। ਇਹ ਤੁਹਾਨੂੰ ਮਾਹਿਰ ਨਫਸੀਆਤ ਥੈਰੇਪੀ ਦੇ ਜ਼ਰੀਏ, ਟੈਕਨੀਕਸ ਦੇ ਜ਼ਰੀਏ ਸਿਖਾਉਂਦਾ ਹੈ ਕਿ ਇਹ ਤੁਹਾਡੀ ਜਿਹੜੀ ਸੋਚ ਹੈ ਇਹ ਨੈਗੇਟਿਵ ਵੇ ਮੰਨਦੀ ਹੈ, ਇਹਨੂੰ ਬਦਲੋ, ਇਹਨੂੰ ਮੁਤਬਾਦਲ ਇਹਦਾ ਕੀ ਹੋ ਸਕਦਾ। ਤੁਸੀਂ ਮਸਾਇਲ ਨੂੰ ਹੱਲ ਕਿਸ ਤਰ੍ਹਾਂ ਕਰ ਸਕਦੇ ਹੋ, ਮਸਾਇਲ ਨੂੰ ਡੀਲ ਕਿਸ ਤਰ੍ਹਾਂ ਕਰ ਸਕਦੇ ਹੋ, ਫੇਸ ਕਿਸ ਤਰ੍ਹਾਂ ਕਰ ਸਕਦੇ ਹੋ। ਉਹ ਪਹਿਲੇ ਸਭ ਤੋਂ ਪਹਿਲੇ ਤਾਂ ਉਹ ਆਇਡੈਂਟੀਫਾਈ ਕਰਦਾ ਹੈ, ਫਿਰ ਸਿਖਾਉਂਦਾ ਹੈ। ਤੇ ਇਹ ਬੜਾ ਮੁਸ਼ਕਿਲ ਵੀ ਕੰਮ ਹੈ, ਲੇਕਿਨ ਜਦੋਂ ਲੋਕ ਉਸ ਚੀਜ਼ ਤੋਂ ਨਿਕਲ ਆਉਂਦੇ ਨੇ ਤੇ ਫਿਰ ਉਹਦਾ ਇਨਸਾਨ ਨੂੰ ਖੁਸ਼ੀ ਵੀ ਬੜੀ ਹੁੰਦੀ ਹੈ ਕਿ ਅਸੀਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਸਾਨੀ ਪੈਦਾ ਕੀਤੀ ਤੇ ਉਹਨਾਂ ਨੂੰ ਇੱਕ ਡੁੱਬਦੀ ਕਸ਼ਤੀ ਜਿਹੜੀ ਸੀ ਉਸ ਤੋਂ ਬਚਾ ਲਿੱਤਾ। ਤੁਸੀਂ ਇਹ ਗੱਲ ਤੋਂ ਮੈਨੂੰ ਸਵਾਲ ਆਇਆ ਕਿ ਤੁਹਾਡੇ ਇਸ ਮਤਲਬ ਇਸ ਕੈਰੀਅਰ ਦੇ ਵਿੱਚ ਜਾਂ ਕੋਈ ਐਸਾ ਜਿਸ ਤੋਂ ਤੁਹਾਨੂੰ ਬੜੀ ਖੁਸ਼ੀ ਹੋਈ ਹੋਵੇ, ਕਿਸੇ ਨੌਜਵਾਨ ਕੁੜੀ ਮੁੰਡੇ ਨੇ ਜਾਂ ਕੋਈ ਸ਼ਾਦੀ ਦਾ ਜੋੜਾ ਆਇਆ ਹੋਵੇ ਤੇ ਤੁਸੀਂ ਥੈਰੇਪੀ ਕੀਤੀ ਹੋਵੇ ਤੇ ਉਹ ਫਿਰ ਇੱਕ ਜ਼ਿੰਦਗੀ ਉਹਨਾਂ ਦੀ ਇੱਕ ਸਹੀ ਟਰੈਕ ਤੇ ਆ ਗਈ ਹੋਵੇ? ਜੀ ਇਸ ਤਰ੍ਹਾਂ ਦੇ ਬੜੇ ਐਕਸਪੀਰੀਐਂਸਿਸ ਹੈਗੇ ਨੇ, ਕਿਉਂਕਿ ਖਾਸ ਤੌਰ ਤੇ ਮੈਂ ਤੇ ਆਪਣੀ ਪ੍ਰੈਕਟਿਸ ਦੇ ਵਿੱਚ ਜਦੋਂ ਉਹ ਠੀਕ ਹੋ ਜਾਂਦੇ ਨੇ ਜਾਂ ਬਿਹਤਰ ਹੋ ਜਾਂਦੇ ਨੇ ਤੇ ਮੈਂ ਇੱਕ ਫੀਡਬੈਕ ਫਾਰਮ ਵੀ ਜਿਹੜਾ ਉਹ ਫਿਲ ਕਰਾਨੀ ਆ ਤੇ ਉਹਦੇ ਵਿੱਚ ਉਹ ਆਪਣੇ ਕਮੈਂਟਸ ਲਿਖ ਕੇ ਜਾਂਦੇ ਨੇ। ਲੇਕਿਨ ਜਿਹੜੀ ਮੈਂ ਚੀਜ਼ ਦੇਖੀ ਹੈ, ਲੋਕਾਂ ਦੇ ਕੋਲ ਅੱਜ ਕੱਲ੍ਹ ਟਾਈਮ ਹੀ ਨਹੀਂ ਹੈਗਾ ਕਿਸੇ ਵਾਸਤੇ। ਅਸੀਂ ਟੀਵੀ ਨੂੰ ਬੜਾ ਟਾਈਮ ਦਿੰਦੇ ਹਾਂ, ਮੋਬਾਈਲ ਨੂੰ ਬੜਾ ਟਾਈਮ ਦਿੰਦੇ ਹਾਂ, ਲੇਕਿਨ ਜਦੋਂ ਮੇਰੇ ਕੋਲ ਲੋਕ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਬੈਠ ਕੇ ਸੁਣਨੀ ਹਾਂ ਔਰ ਬਗੈਰ ਕਿਸੇ ਜਜਮੈਂਟ ਦੇ ਸੁਣਨੀ। ਯਾਨੀ ਮੈਂ ਉਹਨਾਂ ਦੀ ਗੱਲ ਸੁਣ ਕੇ ਮੈਂ ਇਹ ਨਹੀਂ ਕਹਾਂਗੀ ਕਿ ਹਾਏ ਅੱਛਾ ਤੁਸੀਂ ਇਹ ਕੀਤਾ, ਹਾਂ ਤੁਸੀਂ ਇਹ ਸੋਚਿਆ। ਤੇ ਜਦੋਂ ਨॉन ਜਜਮੈਂਟਲ ਉਹਨਾਂ ਨੂੰ ਇੱਕ এনवायरमेंट ਮਿਲਦੀ ਹੈ ਤੇ ਉਹ ਇੱਕ ਚੀਜ਼ ਬੜਾ ਕਹਿ ਕੇ ਜਾਂਦੇ ਨੇ ਕਿ 50% ਤੇ ਮੈਂ ਇੰਜ ਹੀ ਠੀਕ ਹੋ ਗਿਆ ਕਿ ਤੁਸੀਂ ਸਾਨੂੰ ਸੁਣਿਆ, ਸਾਨੂੰ ਕੋਈ ਸੁਣਨ ਵਾਲਾ ਨਹੀਂ ਹੈ। ਤੇ ਇਹ ਚੀਜ਼, ਇਹ ਜੁਮਲਾ ਜਿਹੜਾ ਹੈ ਸਾਡੇ ਵਾਸਤੇ ਯਾਨੀ ਕਿ ਬਤੌਰ ਮਾਹਿਰ ਨਫਸੀਆਤ ਮੇਰੇ ਵਾਸਤੇ ਤੇ ਬੜਾ ਹੈ ਇਨਕਰੇਜਿੰਗ ਹੁੰਦਾ ਹੈ ਕਿ ਚਲੋ ਮੇਰੀ ਵਜ੍ਹਾ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਫਾਇਦਾ ਆਇਆ। ਜੀ ਬਹੁਤ ਹੀ ਅੱਛੀ ਗੱਲ ਦੱਸੀ ਕਿ ਵਾਕਈ ਜਦੋਂ ਤੁਹਾਡਾ ਇੱਕ ਮਰੀਜ਼ ਸਿਹਤਮੰਦ ਹੋਇਆ ਤੇ ਉਹ ਤੁਹਾਡੇ ਵਾਸਤੇ ਇੱਕ ਖੁਸ਼ੀ ਦੀ ਗੱਲ ਹੈ ਤੇ ਬੜੀਆਂ ਅੱਛੀਆਂ ਗੱਲਾਂ ਸਭ ਤੁਹਾਡੇ ਨਾਲ ਹੋ ਰਹੀਆਂ ਨੇ। ਤੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਹਾਜ਼ਰ ਹੋਣਾ ਹੈ। ਸੁਣਦੇ ਰਹੋ FM 95 ਪੰਜਾਬ ਰੰਗ ਤੇ ਦੇਖਦੇ ਰਹੋ ਪਲਾਕ ਸਟੂਡੀਓ। ਜੀ ਇੱਕ ਵਾਰ ਫਿਰ ਜੀ ਆਖਾਂਗੇ ਤੁਹਾਨੂੰ FM 95 ਪੰਜਾਬ ਰੰਗ ਔਰ ਪਲਾਕ ਸਟੂਡੀਓ ਤੋਂ। ਮੈਂ ਤੁਹਾਡੇ ਨਾਲ ਰਾਜਾ ਖਿਜ਼ਰ ਯੂਨਸ। जनाब आज मेरे स्टूडियो मौजूद ने माहिर नफसियात अंजा जावेद साहिबा जिहड़ियां कि महकमा बहबूद आबादी पंजाब विच लोगों के ज़हनी मसले हल करने वास्ते अपनी खिदमात दे रही हैं तो बड़ा ही मालूमाती प्रोग्राम है अज दा। डॉक्टर साहिबा मेरा सवाल यह है तुहाडे कोलों कि एक इंसान नूं किवें पता चलेगा कि इनू हुण ज़हनी मदद की ज़रूरत है तो वो किस वक्त तुहाडे कोल या माहिर नफसियात कोल मशवरा लैण आ सकदा? बड़ा ही अहम सवाल है। देखो असी जो बीमार होने सानू फौरन पता चल जाता ना कि बुखार हो गया है, जुकाम हो गया, हुण मैं दवाई लैनी है, तुसी डॉक्टर दे कोल जांदे हो, तुहाडे टेस्ट करदा है। इसी तरह जो इंसान ज़हनी मसाइल का शिकार होता है, मिसाल दे रही कि तुहानू उदासी हो रही है तो मायूसी हो रही है, ये तुसी महसूस कर रहे हो कि अज मैं बड़ा उदास हैगा, सैडनेस हो रही है, कम ते जान दे दिल नहीं कर रहा। ਜਦੋਂ ਇਹ ਅਲਾਮਾਤ ਤੁਹਾਨੂੰ ਲੱਗਣ ਕਿ ਇਹ ਇੱਕ ਦਿਨ ਦੀ ਗੱਲ ਨਹੀਂ ਹੈਗੀ, 2 ਹਫ਼ਤੇ ਗੁਜ਼ਰ ਗਏ ਨੇ, 10 ਦਿਨ ਗੁਜ਼ਰ ਗਏ ਨੇ, 20 ਦਿਨ ਹੋ ਗਏ ਨੇ ਤੇ ਤੁਹਾਨੂੰ ਮਦਦ ਦੀ ਜ਼ਰੂਰਤ ਹੈ, ਇੱਕ ਲੰਬਾ ਪੀਰੀਅਡ ਹੋ ਗਿਆ ਅਮਲ ਦਾ। ਬਿਲਕੁਲ ਅਲਾਮਾਤ ਜਿਹੜੀਆਂ ਨੇ ਉਹ ਦੇਖੋ ਇਹ ਜਿਹੜੇ ਜਜ਼ਬਾਤ ਨੇ ਨਾ ਮਨਫੀ ਅੱਲਾਹ ਤਾਲਾ ਨੇ ਮਹਿਸੂਸ ਕਰਨ ਵਾਸਤੇ ਬਣਾਏ, ਅਸੀਂ ਇਹਨਾਂ ਨੂੰ ਮਹਿਸੂਸ ਕਰਦੇ ਹਾਂ। ਇਹ ਹੋ ਹੀ ਨਹੀਂ ਸਕਦਾ ਕਿ ਕੋਈ ਕਵੇ ਕਿ ਜੀ ਗੁੱਸਾ ਨਾ ਕਰੋ, ਇਹ ਜੁਮਲਾ ਹੀ ਗਲਤ ਹੈ ਕਿ ਗੁੱਸਾ ਨਾ ਕਰੋ, ਇਹ ਹੋ ਹੀ ਨਹੀਂ ਸਕਦਾ। ਕਹਿੰਦੇ ਨੇ ਕਿ ਰੋ ਕੇ ਜੀ ਹਲਕਾ ਹੋ ਜਾਂਦਾ। ਹਾਂ ਨਹੀਂ, ਇਹ ਫਿਤਰੀ ਤੌਰ ਤੇ ਨਾ ਮੁਮਕਿਨ ਹੈ ਕਿ ਗੁੱਸਾ ਨਾ ਆਵੇ, ਉਦਾਸੀ ਨਾ ਹੋਵੇ। ਹੁਣ ਅਗਰ ਕਿਸੇ ਬੱਚੇ ਦੇ ਫੇਲ ਹੋ ਗਿਆ, ਐਗਜ਼ਾਮ ਅੱਛਾ ਨਹੀਂ ਹੋਇਆ ਤੇ ਉਹਨੇ ਉਦਾਸ ਹੋਣਾ ਹੀ ਹੈ, ਇਹ ਹੋ ਹੀ ਨਹੀਂ ਸਕਦਾ ਕਿ ਉਹ ਨਾ ਹੋਵੇ। ਹਾਂ ਉਹ ਉਦਾਸੀ ਇੱਕ ਹੱਦ ਤੋਂ ਵੱਧ ਜਾਂਦੀ ਹੈ ਤੇ ਜ਼ਿੰਦਗੀ ਦਾ ਮਿਆਰ ਥੱਲੇ ਆ ਜਾਂਦਾ ਹੈ, ਕੁਆਲਿਟੀ ਆਫ ਲਾਈਫ ਜਿਹੜੀ ਇੱਕ ਇਨਸਾਨ ਦੀ ਉਹ ਖਰਾਬ ਹੋ ਜਾਂਦੀ ਹੈ। ਤੇ ਜ਼ਿੰਦਗੀ ਦਾ ਮਿਆਰ ਜਦੋਂ ਥੱਲੇ ਆਉਂਦਾ ਹੈ ਉਸ ਤੋਂ ਅਸੀਂ ਅੰਦਾਜ਼ਾ ਲਗਾ ਲੈਣਾ ਚਾਹੀਦਾ ਕਿ ਹੁਣ ਤੁਹਾਨੂੰ ਇੱਕ ਐਕਸਪਰਟ ਦੀ ਹੈਲਪ ਦੀ ਜ਼ਰੂਰਤ ਹੈਗੀ ਹੈ। ਔਰ ਉਹ ਕਿਸ ਤਰ੍ਹਾਂ ਪਤਾ ਚੱਲਦਾ ਜ਼ਿੰਦਗੀ ਦਾ ਮਿਆਰ ਕੀ ਹੁੰਦਾ?
ਤੁਸੀਂ ਰੋਜ਼ ਆਪਣੇ ਕੰਮ ਕਾਜ ਤੇ ਜਾ ਰਹੇ ਹੋ, ਤੁਸੀਂ ਖੁਸ਼ੀ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਮੁਤਮਈਨ ਹੈਗੇ ਹੋ ਆਪਣੀ ਜ਼ਿੰਦਗੀ ਦੇ ਸਾਫ ਵਿੱਚ, ਸੁਥਰੇ ਰਹਿ ਰਹੇ ਸਾਫ ਹੋ। ਸੁਥਰੇ ਰਹਿ ਰਹੇ ਹੋ, ਲੋਕਾਂ ਨਾਲ ਮਿਲ ਰਹੇ ਹੋ, ਯਾਨੀ ਕਿ ਇੱਕ ਸੈਟੀਸਫਾਈਡ ਜ਼ਿੰਦਗੀ ਗੁਜ਼ਾਰ ਰਹੇ ਹੋ। ਤੇ ਅਗਰ ਉਹ ਸੈਟੀਸਫਾਈਡ ਜ਼ਿੰਦਗੀ ਨਹੀਂ ਹੈਗੀ, ਤੁਸੀਂ ਮੁਤਮਈਨ ਨਹੀਂ ਹੈਗੇ, ਇਹ ਸਾਰੇ ਕੰਮ ਕਾਜ ਨਹੀਂ ਕਰ ਰਹੇ, ਨਾ ਸਕੂਲ ਸਹੀ ਜਾ ਰਹੇ ਹੋ, ਨਾ ਕਾਲਜ ਦੇ ਵਿੱਚ ਸਹੀ ਆਪਣੇ ਕੰਮ ਕਾਜ ਕਰ ਪਾ ਰਹੇ ਹੋ, ਨਾ ਲੋਕਾਂ ਕੋਲੋਂ ਸਹੀ ਮਿਲ ਰਹੇ ਹੋ, ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੀ ਜ਼ਿੰਦਗੀ ਦਾ ਮਿਆਰ ਥੱਲੇ ਆ ਗਿਆ ਤੇ ਤੁਹਾਨੂੰ ਮਾਹਿਰ ਨਫਸੀਆਤ ਦੇ ਕੋਲ ਹੁਣ ਜਾਣਾ ਹੈ ਜਾਂ ਮਦਦ ਲੈਣੀ ਹੈ ਇਸ ਵਾਸਤੇ। ਜੀ ਬਹੁਤ ਹੀ ਅੱਛੀ ਗੱਲ ਤੁਸੀਂ ਦੱਸੀ ਹੈ ਕਿ ਤੁਸੀਂ ਇੱਕ ਆਮ ਬੰਦਾ ਜਦੋਂ ਇਸ ਤਰ੍ਹਾਂ ਦੇ ਜ਼ਿਹਨੀ ਮਸਲੇ ਦਾ ਸ਼ਿਕਾਰ ਹੋਵੇ ਤੇ ਖਾਸ ਤੌਰ ਤੇ ਉਹ ਅਮਲ ਜਿਹੜਾ ਹੈ ਉਦਾਸੀ ਦਾ ਜਾਂ ਚਿੜਚਿੜੇਪਨ ਦਾ ਜਾਂ ਮਾਯੂਸ ਰਹਿਣ ਦਾ ਜਾਂ ਗੁੱਸੇ ਦਾ ਇੱਕ ਲੰਬੇ ਅਰਸੇ ਤੱਕ ਚੱਲੇ ਤੇ ਫਿਰ ਤੁਹਾਨੂੰ ਬਿਲਾ ਝਿਜਕ ਜਿਹੜਾ ਉਹ ਮਾਹਿਰ ਨਫਸੀਆਤ ਦੀ ਖਿਦਮਾਤ ਹਾਸਲ ਕਰ ਲੈਣੀਆਂ ਚਾਹੀਦੀਆਂ ਨੇ ਆਪਣੀ ਜ਼ਿੰਦਗੀ ਨੂੰ ਬਿਹਤਰ ਔਰ ਆਸਾਨ ਬਣਾਉਣ ਵਾਸਤੇ। ਡਾਕਟਰ ਸਾਹਿਬ, ਇਲਾਜ ਵਾਸਤੇ ਇਹ ਮਰਾਕਜ਼ ਦੇ ਔਕਾਤ ਤੇ ਕਾਰ ਕੀ ਨੇ, ਵੇਲਾ ਦਾ ਕੀ ਹੈ ਕਿ ਅਗਰ ਕੋਈ ਉੱਥੇ ਆਉਣਾ ਚਾਹੇ ਤਾਂ ਉਹ ਕਿਸ ਤਰ੍ਹਾਂ ਪਹੁੰਚ ਸਕਦੇ ਹੈ? ਇਹਦੇ ਵਿੱਚ ਇਹ ਹੈਗਾ ਕਿ ਸਾਡੇ ਜਿਹੜੇ ਮਰਾਕਜ਼ ਨੇ ਉਹ ਸਵੇਰ ਤੋਂ ਦੁਪਹਿਰ ਤੱਕ ਕੰਮ ਕਰਦੇ ਨੇ। ਸਵੇਰੇ 8 ਵਜੇ ਤੋਂ 3 ਵਜੇ ਤੱਕ ਸਾਡਾ ਟਾਈਮ ਹੁੰਦਾ ਹੈ। ਔਰ ਸਰਕਾਰੀ ਹਸਪਤਾਲ ਜਿਹੜਾ ਤੁਸੀਂ ਦੱਸੇ, ਜਿਨਾ ਹਸਪਤਾਲ, ਸਰਵਿਸ ਹਸਪਤਾਲ, ਜਨਰਲ ਹਸਪਤਾਲ, ਸਰਗੰਗਾ ਰਾਮ ਹਸਪਤਾਲ ਤੇ ਲੇਡੀ ਵੈਲਿੰਗਟਨ ਹਸਪਤਾਲ ਦੇ ਵਿੱਚ ਨੌਜਵਾਨ ਦੋਸਤ ਮਰਕਜ਼ੀ ਸਿਹਤ ਜਿਹੜੇ ਨੇ ਉਹ ਮੌਜੂਦ ਹੈਗੇ ਨੇ। 8 ਤੋਂ 3 ਸਵੇਰੇ 8 ਤੋਂ ਦੁਪਹਿਰ 3 ਵਜੇ ਤੱਕ ਸਾਡਾ ਟਾਈਮ ਹੈਗਾ। ਪੀਰ ਤੋਂ ਹਫਤੇ ਤੱਕ, ਜੁਮੇ ਨੂੰ 12 ਵਜੇ ਤੱਕ ਟਾਈਮ ਹੁੰਦਾ ਹੈ। ਸਿਰਫ ਇਤਵਾਰ ਦੀ ਸਾਡੀ ਛੁੱਟੀ ਹੁੰਦੀ ਹੈ। ਔਰ ਤੁਸੀਂ ਯਕੀਨ ਨਹੀਂ ਕਰੋਗੇ, ਲੋਕੀ ਅਕਸਰ ਔਕਾਤ ਸਾਡੇ ਕੋਲੋਂ ਇਹ ਵੀ ਪੁੱਛਦੇ ਨੇ ਤੁਸੀਂ ਇਤਵਾਰ ਨੂੰ ਵੀ ਬੈਠਦੇ ਹੋ, ਤੇ ਫਿਰ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਨਹੀਂ, ਇਤਵਾਰ ਦੀ ਇੱਕ ਹੀ ਛੁੱਟੀ ਹੁੰਦੀ ਹੈ। ਪੀਰ ਤੋਂ ਹਫਤਾ ਤੇ ਮੁਸਲਸਲ ਅਸੀਂ ਹੋਣੇ ਹਫਤੇ ਦੇ ਵਿੱਚ 6 ਦਿਨ ਤੇ 8 ਤੋਂ 3 ਤੋਂ ਦੌਰਾਨ ਸਾਡੇ ਕੋਲੋਂ ਕਿਸੇ ਵੀ ਟਾਈਮ ਆ ਸਕਦੇ। ਦਰਅਸਲ ਅੱਜ ਕੱਲ੍ਹ ਤੇ ਹੁਣ ਤੁਹਾਨੂੰ ਪਤਾ ਜਿਵੇਂ ਵੀ ਅਸਾਂ ਗੱਲ ਕੀਤੀ ਕਿ ਮੋਬਾਈਲ ਦਾ ਦੌਰ ਹੈ ਤੇ ਇਹਦੇ ਵਿੱਚ ਕੋਈ ਐਸੀ ਹੈਲਪਲਾਈਨ ਵੀ ਮੌਜੂਦ ਹੈ ਜਿੱਥੇ ਕਿਸੇ ਵਕਤ ਵੀ ਕੋਈ ਬੰਦਾ ਜਿਹੜਾ ਉਹ ਮਦਦ ਲੈ ਸਕੇ? ਬਿਲਕੁਲ, ਸਾਡੀ ਹੈਲਪਲਾਈਨ ਜਿਹੜੀ ਉਹ ਮੌਜੂਦ ਹੈਗੀ ਹੈ। 0800 793 ਇਹ ਸਾਡੀ ਹੈਲਪਲਾਈਨ ਹੈ। ਇਸ ਹੈਲਪਲਾਈਨ ਤੇ ਤੁਸੀਂ ਕਾਲ ਕਰਕੇ ਕੋਈ ਵੀ ਮਾਲੂਮਾਤ ਲੈਣਾ ਚਾਹੁੰਦੇ ਹੋ, ਚਾਹੇ ਉਹ ਜਿਸਮਾਨੀ ਸਿਹਤ ਦੇ ਹਵਾਲੇ ਨਾਲ ਹੈਗੀ ਹੈ ਜਾਂ ਤੌਲੀਦੀ ਸਿਹਤ ਦੇ ਹਵਾਲੇ ਨਾਲ ਕੋਈ ਬਾਤ ਹੈਗੀ ਹੈ ਜਾਂ ਜ਼ਿਹਨੀ ਸਿਹਤ ਦੇ ਹਵਾਲੇ ਨਾਲ ਕੋਈ ਸਵਾਲ ਹੈਗਾ ਜਾਂ ਸਾਡੇ ਸੈਂਟਰਾਂ ਦੇ ਮੁਤਲਕ ਕੋਈ ਉਹਨਾਂ ਨੇ ਆਗਾਹੀ ਲੈਣੀ ਹੈ ਜਾਂ ਮਾਲੂਮਾਤ ਲੈਣੀ ਹੈ, ਤੇ ਅਸੀਂ ਉਹਦੇ ਵਿੱਚ ਹੈਲਪਲਾਈਨ ਬਿਲਕੁਲ ਜੀ ਹੈਲਪਲਾਈਨ ਇੱਕ ਵਾਰੀ ਫਿਰ ਦੱਸ ਦਿੰਦੇ ਕਿ 0800 79300। ਇਹ ਮਹਿਕਮਾ ਬਹਿਬੂਦ ਆਬਾਦੀ ਪੰਜਾਬ ਦੀ ਹੈਲਪਲਾਈਨ ਹੈ ਜਿੱਥੇ ਤੁਸੀਂ ਆਪਣੀ ਜ਼ਿਹਨੀ ਔਰ ਜਿਸਮਾਨੀ ਸਿਹਤ ਜਾਂ ਬਹਿਬੂਦ ਆਬਾਦੀ ਦੇ ਕਿਸੇ ਮਸਲੇ ਦੇ ਹਵਾਲੇ ਨਾਲ ਤੁਸੀਂ ਮਾਲੂਮਾਤ ਲੈ ਸਕਦੇ ਹੋ। ਤੇ ਜਨਾਬ ਇਸ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਜਿਹੜਾ ਉਹ ਖਤਮ ਹੋ ਗਿਆ ਹੈ ਤੇ ਅਗਲੇ ਹਫਤੇ ਦੁਬਾਰਾ ਮਾਹਿਰ ਨਫਸੀਆਤ ਅੰਜ਼ਾ ਜਾਵੇਦ ਸਾਹਿਬਾ ਦੇ ਨਾਲ ਨਵੇਂ ਮੌਜੂ ਦੇ ਨਾਲ ਹਾਜ਼ਰ ਹੋਵਾਂਗੇ। ਤਬ ਤੱਕ ਰਾਜਾ ਖਿਜ਼ਰ ਯੂਨਸ ਇਜਾਜ਼ਤ ਦਿਓ। ਆਪਣਾ ਬਹੁਤ ਸਾਰਾ ਖਿਆਲ ਰੱਖਿए। ਜੇ ਰੱਬ ਰੱਖਾ।